ਓਏ ਇਦਾਂ ਦਾ ਬੰਦਾ ਖੁਸ਼ ਰਹਿੰਦੇ ਡੇਰੇ ਦੇ ਸਿਰਫ ਇਹ ਕਹਿਣ ਬੈਠਾ ਹੁੰਦਾ ਕੰਮ ਤਾਂ ਕਰਿਆ ਨੇ। ਅੱਛਾ ਵਕੀਲ ਬਣ ਗਿਆ ਤੇ ਕਿਸੇ ਨੂੰ ਸਮਝ ਨਹੀਂ ਆ ਰਹੀ, ਜੱਜ ਸਾਹਿਬ ਨੂੰ ਨਹੀਂ ਆ ਰਹੀ, ਇਹ ਵੀ ਕਹਿੰਦਾ ਨਹੀਂ ਨਾ ਤੁਸੀਂ ਕਿਹਾ ਕਿ ਤੂੰ ਗੋਲ ਮਾਰਨਾ, ਤਾਂ ਗੋਲੀ ਮਾਰ ਦਿਆ ਤਾਂ ਜੱਜ ਕਹਿ ਰਿਹਾ ਹੈ। ਅੱਛਾ ਲੜਾ ਵੀ ਐਵੇਂ ਨੇ ਫੋਲਦਾ 10 ਰੁਪਏ ਦੇ ਚਣੇ ਲੈ ਕੇ ਨਾਲ ਸਿੱਧਾ ਲੱਗ ਨੂੰ ਕਾਲੋ ਵੀ ਜ਼ਰਾਫੇ ਦੀ ਤੋੜ ਲਵਾ ਲਈ, ਘਰ ਗਿਆ ਕੰਮ ਤੋਂ ਤੇ ਬੂਹਾ ਨਹੀਂ ਖੜਕਾ ਰਿਹਾ, ਉੱਤੋਂ ਦੀ ਮੂੰਹ ਕਰਕੇ ਆਪਣੇ ਅੱਬੇ ਨੂੰ ਕਰ ਰਿਹਾ ਬੂਹਾ ਤੇ ਲਓ ਜੀ ਆ ਗਏ ਜੀ ਅੰਦਰ ਅਸੀਂ ਭਾਜੀ। ਕਿਆ ਬਾਤ ਹੈ ਉਸਤਾਦ ਜੀ, ਸ਼ਾਸ਼ ਸ਼ਾਹ ਜੀ ਬਾਹਰ ਕੀ ਮਾਹੌਲ ਬਣਿਆ ਸੀ, ਸਾਡਾ ਸਾਰਾ ਕੁਝ ਧਰਮ ਭਰਮ ਹੋਇਆ, ਸਾਡੇ ਕੋਲ ਟੀ ਟਾਈਮ ਦੀ ਜਗ੍ਹਾ ਹੀ ਕੋਈ ਨਹੀਂ। जी लॉन्ग ड्राइव ਤੇ ਲੈ ਜਾਓ ਕਿਤੇ ਬਾਹਰ, ਕਿਤੇ ਬੰਦਾ ਕਹਿੰਦਾ ਆਓ ਬੱਚੋ तुम्हें सैर कराऊं मैं घोड़ने वाला के लिए आगे धोख गई किते। ਤੈਨੂੰ ਮੈਂ ਕਿਹਾ ਲੌਂਗ ਲੈਚੀ ਡਰਾਈਵ ਤੇ ਨਾ ਲੈ ਜਾਵਾਂ, ਲਓ ਜੀ ਮਾੜਾ ਜਿਹਾ ਤੂੰ ਕਰ ਸਾਜੀ ਸਾਰਿਆਂ ਨੂੰ ਸੂਪ ਨਹੀਂ ਸੀ ਪੀਂਦੇ ਹੁੰਦੇ ਆਪਾਂ, ਕਿੱਥੇ ਗਏ ਸਰਦੀਆਂ 'ਚ ਹੁਣ ਵੀ ਪੀਣਾ ਤਾਂ ਚਲੇ ਜਾਂਦੇ, ਠੰਡੀ ਹੈ। ਚਲਿਏ ਯਾਰ ਸੂਪ ਸੂਪ ਪੀ ਲਓ, ਮੈਨੂੰ ਤਾਂ ਕੋਈ ਨਹੀਂ ਪੀਣਾ ਸੂਪ। ਟੇਲੇ ਪੀਲੇ ਕਰਵਾ ਲੇਗਾ, ਇੰਨੀ ਗਰਮੀ ਕੌਣ ਸੂਪ ਪੀਂਦਾ ਪਾ ਤੂੰ ਸੂਪ ਪੀ ਲੈਣਾ, ਮੁੜ ਕੇ ਡੱਕਿਆਂ ਵਾਲਾ ਹਾਰ ਪਾ ਕੇ ਫਿਰਨਾ ਚਲਕਾਉਣ ਦੀ ਵੇ। ਇਹ ਲੱਛੀ ਕਸੀ ਪੀ ਕਿਤੇ 56 ਪੀ ਅੱਖਾਂ ਖੁੱਲਣ ਲੱਛੀ ਗੱਸੀ ਲੱਚੀ ਕੱਸੀ ਉਹ ਵੀ ਕਸੀ ਉਹ ਕੱਚੀ ਲੱਸੀ ਉਹ ਯਾਰ ਹੋ ਜਾਂਦਾ ਜਦੋਂ ਉਹ ਪੀ ਗੰਡੇਸਿਆ ਸੂਪ। ਸਹੀ ਗੱਲ ਹੈ, ਸਹੀ ਗੱਲ। ਉਧਰ ਆਰਟਿਸਟ ਵੱਡਾ ਬੈਠਾ ਉਹ ਤਾਂ ਕਰਕੇ ਹੋ ਗਈ। ਮੈਂ ਤੇ ਹੁਣੀ ਪਾਈਨਐਪਲ ਦਾ ਜੂਸ ਪੀ ਕੇ ਆਇਆ। ਕਿਹੜਾ ਪਾਈਨਐਪਲ? ਤੂੰ ਤੇ ਆਪਣੇ ਭਾਈ ਨੇ ਐਪਲ ਦਾ ਪੀ ਗਿਆ। ਪਾਨ ਸ਼ਾਪ ਤੋਂ ਜਾਈਏ ਰਾਤ ਨੂੰ 1 ਵਜੇ ਤੇਰੇ ਜਿਸ ਵਜ੍ਹਾ ਤੋਂ ਪੀ ਕੇ ਆਇਆ ਉਹ ਦੱਸ। ਪਾਨ ਸ਼ਾਪ ਤੋਂ ਜਾਈਏ ਰਾਤ ਨੂੰ 1 ਵਜੇ, ਇਦਾਂ ਦਾ ਬੱਚਾ ਨਾ ਸਾਰੀ ਬੋਤਲਾਂ ਇਕੱਠੀਆਂ ਕਰ ਰਿਹਾ ਹੁੰਦਾ ਸਾਰੀ ਇੱਕ ਪੂਰੀ ਬਣਾ ਕੇ ਤੂੰ ਸਟਰੋ ਲੈ ਕੇ ਕੀ ਕਰਦਾ। ਅੱਲਾ ਮਾਫੀ ਦੇਵੇ, ਇੱਥੇ ਡੀ ਗਰਾਊਂਡ ਦੀ ਨੁੱਕਰ ਤੇ ਜਾਓ ਨਾ, ਸੀਟਾਂ ਗੱਡੀ ਵੈਸੇ ਕੋਲ ਕੋਲ ਇਹੋ ਜਿਹਾ ਬੱਚਾ ਵਿੱਚ ਵੱਜ ਕੇ ਆ ਕੇ ਰੁਕ ਕੇ ਪੁੱਛਦਾ ਭਾਈ ਹਾਂਜੀ ਭਾਜੀ। ਆਹੋ ਸੁਣਦੇ ਹੁੰਦੇ ਆਹੋ ਅੱਲਾ ਮਾਫੀ। ਅੱਛਾ ਵਾਪਸ ਆਉਣ ਲੱਗੋ ਨਾ ਤੇ ਇਹੋ ਜਿਹਾ ਬੱਚਾ ਫੇਰ ਆਂਦਾ ਪੈਪਰ ਖੜੇ ਕੀਤੇ ਹੁੰਦੇ ਭਾਜੀ, ਉਹ ਸ਼ੀਸ਼ਾ ਸਾਫ ਕੀਤਾ। ਯਾਰ ਜਿੱਥੇ ਲੈਟਰ ਲਮਕਾਇਆ ਹੁੰਦਾ ਨਾ, ਏਦਾਂ ਦਾ ਬੱਚਾ ਉੱਥੇ ਖਲੋਤਾ, ਕੋਈ ਸਿਗਲ ਆਵੇ ਨਾ ਉਹਨੂੰ ਆ ਕੇ ਔਰ ਹੈ ਆਪਕੇ ਪਾਸ ਵੀ ਉਹਨੂੰ ਪੀਣ ਦੇ ਬਾਬਾ ਇੱਕ ਔਰ ਹੈ। ਗੱਲ ਕਰ ਬਾਜੇ ਵਾਲੇ ਤੇ ਤਸਮੇ ਬੰਨਣ ਵਾਲੇ ਆ, ਉਹਨਾਂ ਨੂੰ ਜਵਾਬ ਨਹੀਂ ਨਹੀਂ ਸਾਜੀ ਮੈਂ ਸਿਗਰਟਾਂ ਹੀ ਛੱਡ ਦਿੱਤੀ, ਮੈਂ ਖੋਇਆ ਖਜੂਰ ਸਵੇਰ ਫਰੈਸ਼ ਜੂਸ ਨਾਲ। ਓਏ ਖੋਇਆ ਖਜੂਰ ਤੂੰ ਨਾ ਕਦੇ ਟਾਈਮ ਨਾ ਸੋਇਆ। ਆਏ ਖੋਇਆ ਖਜੂਰ ਖਾਂਦਾ। ਹਾਂ ਹਾਂ ਨਹੀਂ ਨਹੀਂ, ਮੈਂ ਇਹ ਸਵੇਰ ਝਪਟਾ ਲੱਸੀ ਵੀ ਪੀ ਰਿਹਾ ਹੁੰਦਾ। ਸਾਜੀ ਨੇ ਇੱਕ ਬੰਦੇ ਤੋਂ ਜੂਸ ਮੰਗਿਆ, ਉਹਨੇ ਕਿਹਾ 2 ਮਿੰਟ ਖਲੋਇਆ ਖਜੂਰ। ਹਾਂ ਹੁਣ ਏਦਾਂ ਦਾ ਖੁਸਰਾ ਨਾ ਦੂਸਰੇ ਖੁਸਰੇ ਨਾਲ ਗਿਲੇ ਕਰ ਰਿਹਾ ਹੁੰਦਾ, ਅਗਰ ਅਸੀਂ ਗਾਣਾ ਕਰ ਰਹੇ ਤੇ ਬਿੱਲ ਕਰਾਏ ਨਿਕਲ ਹੋਣੇ ਸੀ। ਕੀ ਨਿਕਲਣਾ ਸੀ? ਬਿੱਲ ਕਰਾਏ ਹਾਂ ਕਿਸੇ ਡਾਂਸ ਕਿਸੇ ਵਿਆਹ ਤੇ ਗੁਜ਼ਰਾ ਨੱਚਣ ਦੇ ਹੋਵੇ ਨਾ, ਤੇ ਇਹ ਜਾ ਕੇ ਵਿਆਹ ਲੈਣ ਕਹਿੰਦੇ ਉਹ ਮੈਨੂੰ ਨਚਾਇਓ, ਮੇਰਾ ਮਲਵੇਰ ਹੋ ਗਿਆ। ਮੈਨੂੰ ਸ਼ਰਮ ਆਉਂਦੀ। ਸਾਜੀ 850 ਰੁਪਏ ਦੀ ਹੁਣ ਖਾਧੀ ਆ ਮੈਂ ਆਪਣਾ ਕਰੀਮ ਚਾਟ ਮਹਿਰ ਵਾਲਿਆਂ ਦੀ। 850 ਰੁਪਏ? ਹਾਂਜੀ ਆਪਣੇ ਇੱਥੇ ਮੰਗਵਾ। ਓਏ ਇਦਾਂ ਦਾ ਬੰਦਾ ਖੁਸ਼ ਰਹਿੰਦੇ ਡੇਰੇ ਦੇ ਸਿਰਫ ਇਹ ਕਹਿਣ ਬੈਠਾ ਹੁੰਦਾ ਕੰਮ ਤਾਂ ਕਰਿਆ ਨੇ। ਜਿਹੜਾ ਕੋਈ ਆਵੇ ਨਾ ਹਾਂਜੀ ਉਹ ਗਏ ਕੰਮ ਤੇ। ਯਾਰ ਖੁਸਰੇ ਰਾਤ ਨੂੰ ਪ੍ਰੋਗਰਾਮ ਲਾ ਕੇ ਘਰ ਆਉਣਾ ਤੇ ਏਦਾਂ ਦਾ ਖੁਸਰਾ ਬੂਹਾ ਖੋਲ ਕੇ ਕੋਈ ਗੱਲ ਕਰਦਾ, ਅੰਮੀ ਜੀ ਆ ਗਏ, ਅੰਮੀ ਜੀ ਆ ਗਏ। ਲੱਗਣਾ ਹੁੰਦਾ ਹਲਕਾ ਜਿਹਾ, ਅੰਮੀ ਜੀ ਆ ਗਈ ਆ। ਆਮੀ ਜੀ ਆ ਹਲਕਾ ਜਿਹਾ ਕਹਿੰਦਾ ਲੱਗਦਾ ਹੁੰਦਾ। ਸਾਜੀ ਫਾਲਟ ਵਾਲੇ ਨੂੰ ਘਰ ਛੱਡ ਜਾਂਦੇ। ਅੱਛਾ ਏਦਾਂ ਦਾ ਬੰਦਾ ਫਰੂਟ ਚਾਟ ਲਾਵੇ ਨਾ, ਜਿਹੜੀ ਪਿੱਛੋਂ ਅਹਿਮ ਆਈਟਮ ਹੁੰਦੀ ਨੇ, ਮਹਿੰਗੀ ਆਈਟਮ ਹੁੰਦੀ, ਉਹ ਪਹਿਲੇ ਸਾਂਭ ਕੇ ਰੱਖਦਾ ਕੱਢ ਕੇ। ਬਾਕੀ ਕੁਛ ਹੋਰ ਕੀ ਕੀ ਖਾਦਾ ਪੀਤਾ ਬੇਟਾ? ਸਾਜੀ ਸਵੇਰ ਉੱਠਿਆ ਵਾਂ, ਠੀਕ ਆ, ਉਹ ਲਸਾਨੀਆਂ ਖਾਦਾ। ਹੈ ਲਸਾਨੀਆਂ? ਅੱਛਾ ਸਲਾਨੀਆਂ? ਨਹੀਂ ਨਹੀਂ ਬੇਟਾ ਸਲਾਨੀਆਂ। ਨਹੀਂ ਨਹੀਂ ਸਾਜੀ ਅਲ ਸਲਾਨੀਆਂ ਖਾਦਾ। ਨਹੀਂ ਨਹੀਂ ਡੀਲ ਮੰਗਾਈ ਸੀਗੀ, ਡੀਲ। ਅੱਛਾ ਡੀਲ। ਪੀਜ਼ਾ, ਇੱਕ ਫਿੰਗਰ 버ਗਰ, ਇੱਕ ਉਹ ਇੱਕ ਬੁੱਢੀ ਦੇ ਤਰਲੇ ਕਰਨ ਡਿਆ ਸੀ, ਉਹਨੇ ਕਿਹਾ ਖਲੋ ਜਾ ਮੈਂ ਖਾਣੀ ਆ ਤੇ ਦਿੰਦੀ ਆ। ਸਾਜੀ ਡੀਲ ਮੰਗਾਈ, ਉਹ ਚ ਇੱਕ ਲਾਰਜ ਸਾਈਜ਼ ਪੀਜ਼ਾ, ਇੱਕ ਫਿੰਗਰ 버ਗਰ, ਇੱਕ ਲਾਜ਼ਾਨੀਆ ਤੇ ਇੱਕ ਲੋਡਰ ਫਰਾਈਜ਼। ਸਵੇਰੇ ਸਵੇਰੇ ਤੇਰੇ ਵਰਗੇ ਲੋਡਰ ਫਰਾਈਜ਼ ਕੀ ਯਾਰ, ਤੈਨੂੰ ਸਮਝ ਨਹੀਂ ਆਉਂਦੀ। ਭਾਜੀ ਰਕਸ਼ਾ ਨਹੀਂ ਹੁੰਦਾ, ਲੋਡਰ ਰਕਸ਼ਾ, ਉਹਦੇ ਵਿੱਚ ਬਹਿ ਕੇ ਖਾਦੀ ਲੋਡਰ ਫਰਾਈਜ਼। ਉਹਦੇ ਵਿੱਚ ਬਹਿ ਕੇ ਆਲੂ ਵਾਲੀ ਚਿਪਸ ਖਾ ਰਹੇ। ਏਦਾਂ ਦੇ ਬੱਚੇ ਨਾ ਸਵੇਰੇ ਸਵੇਰੇ ਮੰਗਣ ਵਾਲਾ ਆਵੇ ਨਾ, ਤੇ ਆਪਣੇ ਘਰ ਦੇ ਬੂਹੇ ਦੇ ਪਿੱਛੋਂ ਲੇਡੀਜ਼ ਆਵਾਜ਼ ਕੱਢ ਕੇ ਕਹਿੰਦੇ ਥੋੜਾ ਸਾਲਨ ਤਾਂ ਦੇਣਾ, ਤੁਹਾਡੇ ਭਾਈ ਘਰ ਨਹੀਂ ਹੈ। ਆਹੋ
ਗਲਤ ਬਿਆਨੀ ਕਰ ਰਿਹਾ ਸਾਜ ਜੀ। ਅਸੀਂ ਆ ਜੁਮੇਰਾਤ ਵਾਲੇ ਦਿਨ 4 ਘੰਟਾ ਘਰ ਜਾ ਕੇ ਸਾਰੇ ਜਿੰਨੇ ਮਜ਼ਦੂਰ ਬੈਠੇ 2-2000 ਰੁਪਇਆ ਉਹਨਾਂ ਨੂੰ ਵੰਡਿਆ। ਠੀਕ ਹੈ, ਨਾਲ ਉਹ ਜਹਾਂਗੀਰ ਵਾਲਿਆਂ ਦੀ ਇੱਕ ਡੱਬਾ ਮੁਰਗ ਪਲਾਓ ਦਾ। ਉਹ ਬਸ ਕਰਦੇ ਤੁਹਾਡਾ ਮਹੱਲਾ ਇਦਾਂ ਦਾ ਵਾ, ਬੱਚੇ ਟਾਇਰ ਘਮਾਉਣ ਨਹੀਂ ਖੇਡ ਸਕਦੇ, ਤੂੰ ਕਿਤੇ 2-2000 ਰੁਪਇਆ ਵੰਡਾ। ਕੀ ਕਰਦੇ ਫਿਰ ਟਾਇਰ ਘਮਾਉਣ ਨਹੀਂ ਤੁਹਾਡੇ ਖੇਡ ਮਹੱਲੇ ਸਕਦੇ? ਦੇ ਵਿੱਚ ਤੇ ਨਹੀਂ ਮਤਲਬ ਇੱਕ ਜਗ੍ਹਾ ਤੇ ਟਾਇਰ ਫਸ ਜਾਂਦਾ, ਉਹਦੇ ਉੱਤੇ ਬਸ ਛੋਟੀਆਂ ਮਾਰੀ ਜਾਂਦੇ ਆ। ਛੋਟਾ ਮਹੱਲਾ ਬੰਦਾ ਛੋਟਾ ਨਾ, ਟਾਇਰ ਚੱਲਦਾ ਨਹੀਂ ਗਿਆ ਜੋ ਉਹਨਾਂ ਨੇ ਖੇਡਣਾ ਵੀ ਹੈ। ਨਹੀਂ। ਉਹ ਟਾਇਰ ਇੱਕ ਜਗ੍ਹਾ ਤੇ ਫਸਾ ਕੇ 2 ਛੁੱਟੀਆਂ ਮਾਰ ਕੇ ਬੱਚਾ ਕੱਲਾ ਨੱਸ ਕੇ ਵਾਪਸ ਆ ਜਾਂਦਾ, ਫਿਰ 2 ਛੁੱਟੀਆਂ ਮਾਰ ਕੇ ਇੰਜ ਖੇਡਦੇ। ਤਾਂ ਜੀ ਇਹ ਕਿੱਦਾਂ ਹੋ ਸਕਦਾ ਵੀ ਟਾਇਰ ਜੂ ਫਸ ਗਿਆ ਵਾ, ਬੱਚਾ ਫਿਰ ਕਿੱਦਾਂ ਭੱਜ ਨੱਸ ਰਿਹਾ ਵਾ? ਉਹ ਚਲੋ ਨਹੀਂ ਭੱਜਦਾ ਸਟਿਆ, ਛੋਟਾ ਮਹੱਲਾ ਚਲੋ ਨਾ ਨਸਾ ਭਜਾ ਦੋ, ਉੱਤੇ ਖਿਲਾਰੀ ਰੱਖ। ਇਹਨਾਂ ਦੇ ਤੇ ਮਹੱਲੇ ਦੇ ਵਿੱਚ ਛੱਤ ਦੇ ਉੱਤੇ ਹੈਲੀਪੈਡ ਬਣੇ ਹਨ, ਹੈਲੀਕਾਪਟਰ ਵਾਲੀ ਆ। ਉਸਤਾਦ ਜੀ ਕੋਈ ਗੱਲ ਕਰਨ ਵਾਲੀ ਦੀ ਕਰੜਦੇ ਆ ਵੀ ਹੈਲੀ ਉਹ ਗੱਲ ਕਰਨ ਵਾਲੀ ਹੈ ਹੀ ਨਹੀਂ ਸੀ ਜਿਹੜੀ ਤੂੰ ਇਹ ਜਿਹੜੀ ਜਹਾਜ਼ ਸ਼ਰਟ ਆ, ਲੈਣ। ਇਹ ਜਿਹੜੀ ਸ਼ਰਟ ਆ ਨਾ, ਹਾਂਜੀ ਸਮਝ ਆਈ ਨਾ? ਹਾਂਜੀ। ਇਹ ਤੂੰ ਲਾ ਵੀ ਦੇਣਾ ਨਾ, ਇਹ ਡਿਜ਼ਾਈਨ ਫੇਰ ਵੀ ਤੇਰੇ ਪਿੰਡੇ ਤੇ ਛਪਿਆ ਹੁੰਦਾ। ਇਹ ਨਹੀਂ ਬਾਈ ਤੋਂ ਉਸਤਾਦ ਜੀ ਤੁਸੀਂ ਸ਼ਰਟ ਪਛਾਣੀ ਨਹੀਂ ਗਈ। ਉਹ ਯਾਰ ਮੈਂ ਉਸਤਾਦ ਜੀ ਆ ਇਹਦਾ ਟੈਗ ਚੈੱਕ ਕਰੋ, ਆ ਗੂਚੀ ਦੀ ਨਾ ਹੋਵੇ। ਆ ਦੇਖੋ ਓਏ ਭਾਈ ਉਹਨਾਂ ਨੇ ਲਈ ਆ, ਉਹਨਾਂ ਨੇ ਲਈ ਆ, ਤੇਰੀ ਗੀਚੀ ਬਣ ਦੇਣੀ ਉਹਨਾਂ ਨੇ। ਇਹ ਮੈਂ ਤੈਨੂੰ ਸਹੀ ਕਹਿ ਰਿਹਾ, ਇਹਨੂੰ ਲਾ ਦੇ ਹੁਣ, ਬਸ ਕਰ ਦੇ। ਇਹਦੇ ਕੋਲ ਸ਼ਰਟ ਇੱਕੋ ਹੀ ਹੈ, ਇਹਨੇ ਘੋੜੇ 5-7 ਲਏ ਆ, ਕਦੀ ਕਾਲਾ ਲਾ ਲੈਂਦਾ, ਕਦੀ ਹਰਾ ਲਾ ਲੈਂਦਾ। ਨਹੀਂ ਉਸਤਾਦ ਜੀ, ਜੋ ਆ ਮੈਂ ਨਾ ਸਵੇਰ ਜਦੋਂ ਉੱਠ ਕੇ ਮਾਰਨਿੰਗ ਵਾਕ ਤੇ ਗਿਆ, ਉਹ ਤੇ ਫਿਰ ਮੈਂ ਗੋਲਫ ਕਲੱਬ ਚਲਾ ਗਿਆ। ਅੱਛਾ ਤੁਸੀਂ ਗੌਰ, ਇੱਕ ਮਿੰਟ ਗੌਰ ਕਰਨਾ ਉਸਤਾਦ ਜੀ, ਉਹ ਘੋੜਾ ਇਹਦੇ ਮੂੰਹ ਵੱਲ ਵੇਖ ਕੇ ਕਿਹੜਾ ਖਲੋਤੇ ਨਹੀਂ। ਮਾਰਨਿੰਗ ਵਾਕ ਤੇ ਗਿਆ ਭਾਈ, ਸਵੇਰ ਉੱਥੋਂ ਤੰਦੂਰ ਵਾਲੇ ਨੇ ਮੋਰੀ ਚ ਨਹੀਂ ਸੀ ਜਿਹੜੀ ਸ਼ਰਟ ਤੁੰਨੀ ਉਹ ਕੱਢ ਕੇ ਪਾ ਗਿਆ। ਨਹੀਂ ਭਾਈ ਇਹਦੀ ਗੋਲਫ ਕਲੱਬ ਉਸਤਾਦ ਜੀ ਆ ਪਾ ਇਹਦੀ ਦਿੱਤੀ। ਸ਼ਰਟ ਤੋਂ ਆ ਘੋੜਾ ਇੰਨਾ ਆਕਿਆ ਕਿ ਲੜੇ ਫਿਰਨਾ, ਘੋੜਾ ਛਾਲ ਮਾਰ ਕੇ ਸਾਦਾ ਸ਼ਰਟ ਤੇ ਚੜ ਗਿਆ। ਕਾਗਜ਼ ਪਾਏ ਅੱਛਾ ਤੂੰ ਸ਼ਾਪਿੰਗ ਕਿੱਥੋਂ ਕਰਦਾ ਆਪਣੀ? ਸ਼ੋਪਿੰਗ ਉਸਤਾਦ ਜੀ ਟਰਬੋ ਹੈ ਤੋਂ ਇਹਨਾਂ ਦਾ ਹਮਸਾਇਆ ਲਾਂਬਾ ਲੈ ਕੇ ਆ ਸੀਗਾ, ਉਹ ਸ਼ਲਵਾਰ ਤੁਸੀਂ ਲਾਈ ਕੰਨ ਤੋਂ, ਕਹਿੰਦਾ ਟਰਬੋ ਤੋਂ। ਇਹ ਆਮ ਲੰਡਿਆਂ ਦੀ ਰੇੜੀ ਤੇ ਖਲੋਤਾ ਹੋਣਾ ਤੇ ਉਹ ਕਹਿ ਦਿੰਦਾ ਉਹ ਟਰਬੋ ਇਥੋਂ। ਅੱਛਾ ਲੜਾ ਵੀ ਐਵੇਂ ਨਹੀਂ ਫੋਲਦਾ, 10 ਰੁਪਏ ਦੇ ਚਣੇ ਲੈ ਕੇ ਨਾਲ ਸੀਬਲ ਲੱਗ ਨੂੰ ਕਾਲੋ ਵੀ ਯਾਰ ਖੁਦਾ ਦਾ ਨਾਮ ਲੇਕਿਨ 10 ਰੁਪਏ ਦੇ ਚਰਨ ਲੈ ਕੇ ਨਾਲ ਸਿਗਰਟ ਲਾ ਕੇ ਨਿਕਾਲੋ ਔਰ ਨਿਕਾਲੋ। ਨਾਲ ਸਿਗਰਟ ਵੀ ਲਾਇਆ 15 ਦਾ। ਪੂਰੀ ਗੱਲ ਬਸ ਸੁਣਾ ਦੇ, ਲਾਰਜ में निकलेगा टाच में ਮੈਂ ਲਾਰਜ ਵਿੱਚ ਨਿਕਲ ਗਿਆ। ਓਏ ਉਹ ਅਮੀਰ ਆਦਮੀ ਹੈ ਭਾਗ ਸੀਟ ਆਦਮੀ ਹੈ। ਫੋਨ ਸੁਣ ਰਿਹਾ ਹੁੰਦਾ, ਲੜਦੀ ਰਹੀ ਦੇਖੋ ਤਾਂ ਇੰਗਲਿਸ਼ ਚੁੱਕ ਕੇ ਅਗਲੇ ਨੂੰ ਪਤਾ ਨਾ ਲੱਗੇ। ਹਾਂਜੀ ਐਵੇਂ ਆ ਕਰਕੇ ਨਾ, ਹਾਂ 1 ਮਿੰਟ ਚੇਂਜ ਦਾ ਕਲਰ ਓਕੇ। ਉਹ ਇੰਜ ਦਿਖਾ ਰਿਹਾ, ਆ ਦੇਖੋ ਭਾਜੀ, ਆ ਦੇਖੋ ਭਾਜੀ, ਜਿੰਨੀ ਅਗਲੇ ਨੂੰ ਇੰਜ ਪਤਾ ਲੱਗੇ ਪਤਾ ਨਹੀਂ ਕਿੱਥੇ ਖਲੋਤਾ ਹੈ। ਇਦਾਂ ਦਾ ਬੱਚਾ ਕਵਾਲਰ ਹੁੰਦਾ, ਫਰਸ਼ੀ ਪੱਕਾ ਆਪਣਾ ਕਰਕੇ ਨਾ ਮੇਨ ਕਵਾਲ ਕੋ ਥੱਪੜ ਖਾ ਲੈਂਦਾ। ਉਹ ਤੇਰਾ ਉਹ ਫੜ ਲੈ ਖਲੋ ਤੇਰੀ ਇਹਨਾਂ ਨੂੰ ਗਰਮੀ ਏਡਾ ਅਮੀਰ ਉਸਤਾਦ ਜੀ, ਇਹਨਾਂ ਦੀਆਂ ਚੀਜ਼ਾਂ ਵੀ ਅਜੀਬੋ ਗਰੀਬ ਨਹੀਂ, ਅਜੀਬੋ ਅਮੀਰ ਚੀਜ਼ਾਂ। ਉਸਤਾਦ ਜੀ ਆ 3-4 ਦਿਨ ਪਹਿਲੇ ਗਰਮੀ ਸ਼ੁਰੂ ਹੋਈ ਆ, ਤੁਹਾਡੇ ਵੀਰੇ ਨੇ ਕੱਲ ਪਿਲਰ ਏਸੀ ਲਵਾ ਲਿਆ ਕਮਰੇ ਆਪਣੇ ਦੇ ਵਿੱਚ। ਪਿੱਲਰ ਐਸੀ ਹਾਂਜੀ, ਉਹ ਜਿਹੜਾ ਖਲੋਤਾ ਹੁੰਦਾ ਇਹਨੇ ਪਤਾ ਕੀ ਕੀਤਾ ਉਸਤਾਦ ਜੀ, ਬਰਾਮਦੇ ਦੇ ਪਿੱਲਰ ਚੋਂ ਇੱਟਾਂ ਕੱਢ ਕੇ ਕਹਿੰਦਾ ਪਿੱਲਰ ਏਸੀ। ਬਰਾਮਦੇ ਦੇ ਵਿੱਚੋਂ ਇੱਟਾਂ ਕੱਢ ਕੇ ਨਾ ਉਹਦੇ ਛੋਟਾ ਪੱਕਾ ਬੈਟਰੀ ਵਾਲਾ ਲਵਾ ਕੇ ਉਹ ਦੇ ਕੇ ਖਲੋਤਾ ਹੈ ਕਰਦੇ, ਕਹਿੰਦਾ ਪਿੱਲਰ ਏਸੀ ਲਵਾਇਆ। ਪਿੱਲਰ ਏਸੀ ਦੀ ਉਸਤਾਦ ਜੀ ਇਹਨਾਂ ਨੇ ਬੋਰੀ ਰੱਖੀ ਉੱਤੇ ਟੰਗੀ, ਇੰਜ ਰੱਸੇ ਨਾਲ ਖਿੱਚਦੇ ਤੇ ਹਵਾ ਆਉਂਦੀ ਉਹਦੀ। ਓਏ ਇੱਕ ਦੌਰ ਸੀ, ਯਾਨੀ ਜਦੋਂ ਪੱਖੇ ਦੀ ਯਾਦ ਨਹੀਂ ਸੀ, ਅਸੀਂ ਪੜ੍ਹਿਆ ਵੀ ਸਕੂਲ ਦੇ ਵਿੱਚ। ਉਸਤਾਦ ਜੀ ਬੋਰੀ ਲਟਕਾ ਕੇ ਨਾ, ਜਿਵੇਂ ਪਰਦਾ ਇਹਨਾਂ ਚ ਵਿਚਕਾਰ ਲਟਕਾ ਲੈਣਾ ਮੰਜੀ ਇਹਦਾ ਡਾਈ, ਤੇ ਉਹਨੂੰ ਰੱਸੀ ਨਾਲ ਖਿੱਚਣਾ ਤੇ ਉਹਨੇ ਹਵਾ ਦੇਣੀ ਏਦਾਂ। ਪੱਖਾ ਜਿਹੜਾ ਉਹ ਪੱਖਾ ਭਾਈ ਐ ਤੇ ਤੁਸੀਂ ਛੋਟੀ ਗੱਲ ਕਰਤੀ। ਲੋਕਾਂ ਨੇ ਖੋਤਾ ਰੇੜੀ ਰੱਖੀ ਹੁੰਦੀ ਸੀ, ਖੋਤਾ ਰੱਖਿਆ ਹੁੰਦਾ ਸੀ, ਉਹਦੇ ਨਾਲ ਪਰਦੇ ਬੰਨੇ ਹੁੰਦੇ ਸੀ, ਖੋਤਾ ਆਲੇ ਦੁਆਲੇ ਦੌੜਦਾ ਸੀਗਾ। ਹਾਂਜੀ ਖੋਤਾ ਤੁਰਦਾ ਹੁੰਦਾ ਸੀ ਤੇ ਉਹ ਇੰਜ ਕਰਦੀ ਰਹਿੰਦੀ ਹੁੰਦੀ ਸਾਰੀ ਰਾਤ, ਖੋਤਾ ਤੁਰਦਾ। ਖੋਤਾ ਉਸਤਾਦ ਜੀ ਤੇਜ਼ ਕਰਨਾ ਹੁੰਦਾ ਸੀ ਤੇ ਫੇਰ ਇੱਕ ਤੇ ਕਰਨਾ ਹੋਵੇ, ਇੱਕ ਤੇ ਇੱਕ ਸੋਟੀ ਮਾਰਨੀ ਨੇ। ਯਾਰ ਇਦਾਂ ਦਾ ਬੱਚਾ ਬਿਲਕੁਲ ਠੀਕ ਬੈਠਾ ਹੁੰਦਾ ਮੱਝ, ਜਦੋਂ ਝੋਲੀ ਹੁੰਦੀ ਚੰਦੇ ਵਾਲੀ ਕੋਲ ਕਹੂ ਉੱਥੇ ਆ ਕੇ ਮਸਤ ਬਣ ਜਾਣਾ। ਪੈਰ ਬੋਲ ਅੱਗੋਂ ਨਾਰੇ ਮਾਰਨ ਲੱਗ ਪੈਂਦਾ। ਨਹੀਂ ਉਹ ਕੈਸਾ, ਮੈਨੂੰ ਨਹੀਂ ਸਮਝ ਆਈ ਕਿ ਖੋਤਾ ਜਿਹੜਾ ਘੁੰਮਦਾ ਰਹਿੰਦਾ ਵਾ ਤੇ ਉਹ ਯਾਰ ਉਹ ਇੱਕ ਲੱਗੀ ਹੁੰਦੀ ਚੀਜ਼ ਇੰਜ, ਠੀਕ ਹੈ ਹਾਂ ਲੱਗੀ ਵੱਡਾ ਤੱਪੜ ਜਿਹਾ ਕੱਪੜਾ ਟੈਪ ਨਾ, ਉਹ ਇੰਜ ਕਰਦਾ ਰਹਿੰਦਾ। ਤੇ ਹੁਣ ਇੱਕ ਬੰਦਾ ਜਿਹਦੇ ਫਿਰ ਇੱਕ ਜਣਾ ਤੇ ਸਾਰੀ ਰਾਤ ਜਾਗਦਾ ਰਹੇ, ਇੰਜ ਕਰਦਾ ਰਹੇ, ਉਹਨੂੰ ਕੜੀਆਂ ਉਹ ਦਿੰਦਾ, ਤੁਲਕੇ ਮਾਰਦਾ ਰਹੇ। ਉਹ ਫਿਰ ਇੱਕ ਸਿਸਟਮ ਲਾ ਕੇ ਨਾ ਪਿੱਛੇ, ਉਹ ਖੋਤੇ ਨਾਲ ਜਾਂ ਕਿਸੇ ਚੀਜ਼ ਨਾਲ, ਜਾਨਵਰ ਨਾਲ
ਉਹ ਫਿਰ ਇੰਜ ਘੁੰਮਦਾ ਰਹਿੰਦਾ ਸੀ ਤੇ ਉਹ ਪੂਰਾ ਇੰਜ ਹੁੰਦਾ ਰਹਿੰਦਾ ਸੀ। ਸਾਡੀ ਇਹਨਾਂ ਦਾ ਖੋਤਾ ਬੈਗ ਤੇ ਉੱਥੇ ਸੁੱਤੇ ਪਏ ਕਹਿੰਦਾ ਸੀ ਓਏ ਖੋਤਾ ਇੱਕ ਤੇ ਕਰ ਗਿਆ। ਇੱਕ ਦਿਨ 100 ਰੁਪਏ ਦੇ ਪੱਠੇ ਚੱਕੀ ਫਿਰੇ, ਕਹਿੰਦਾ ਯਾਰ ਸਾਡੇ ਪੱਖੇ ਨੂੰ ਭੁੱਖ ਲੱਗ ਗਈ ਆ। ਹਾਂਜੀ ਸਾਜੀ ਇਹਨਾਂ ਦਾ ਪੱਖਾ ਪੁੱਠਾ ਤੁਰਨ ਦਿਆ ਬੈਗ, ਕਹਿੰਦਾ ਲੋ ਜੀ ਤਾਰਾ ਡਾਇਰੈਕਟ ਹੋ ਗਈ। ਸ਼ਾਮ ਨੂੰ ਗਲੀ ਫਿਰਨੇ ਮੈਂ ਕਿੱਧਰ ਕਹਿੰਦਾ ਪੱਖਾ ਲਟਾਉਣ ਚੱਲਾਂ ਭਾਜੀ। ਧੋਬੀ ਘੜ ਗਰਾਊਂਡ 'ਚ ਪੱਖਾ ਲਟਾ ਰਿਹਾ। ਉਹਦੇ ਨੇ ਇੱਕ ਬੱਚੇ ਨੂੰ ਲੱਤ ਮਾਰੀ, ਤੈਨੂੰ ਕਹਿਣਾ ਪਵਾ ਲਿਆ ਨਾ ਕਰੰਟ। ਇਹਨਾਂ ਦਾ ਵੀ ਸਾਜੀ ਖੋਤਾ ਬਿਮਾਰ ਹੋ ਗਿਆ ਤੇ ਉਹਦੇ ਵਾਸਤੇ ਸੈੱਲ ਲੈ ਕੇ ਆਣਗੇ ਕਿ ਕਹਿੰਦਾ ਵੀਕ। ਅੱਛਾ ਪਾਈਨਐਪਲ ਫਿਰ ਅੱਗੇ ਕੀ? ਸਾਜੀ ਨੇ ਆਪਣਾ ਮੂੰਹ ਲਵਾ ਕੇ ਤੇ ਅੱਗੇ ਮਗਰਮੱਛ ਦਾ ਮੂੰਹ ਲਵਾ ਲਿਆ ਤੇ ਇੰਜ ਕਮੀਜ਼ ਪਾਉਂਦੇ ਆ। ਅੱਗੋਂ ਦੀ ਲਿਆ ਕੇ ਅੱਗੋਂ ਦੀ ਉੱਤੋਂ ਦੀ ਲਿਆ ਕੇ ਕਮੀਜ਼ ਪਾਉਂਦੇ ਨੇ। ਏਦਾਂ ਤੇ ਇਹਨੇ ਵੀ ਸਾਜੀ ਏਦਾਂ ਬੱਕਰੇ ਦੇ ਕੰਨ ਲਵਾ ਲੇ। ਹਾਂ ਇਹਦਾ ਅੱਬੂ ਇਹਨੂੰ ਆਵਾਜ਼ਾਂ ਮਾਰਨ ਦਿਆ, ਨੋਨੀ ਤੇ ਸੋਣ ਹੀ ਨਹੀਂ ਰਿਹਾ। ਉਹਨੇ ਤਾਂ ਐ ਕੀਤਾ ਤੇ ਫੇਰ ਐ ਕਰਕੇ ਭਾਈ ਇਹਨੇ ਨਹੀਂ ਆ ਰਹੀ। ਹਾਥੀ ਦਾ ਸੁੰਡ ਲਵਾ ਲਿਆ, ਯਾਰਾਂ ਦੋਸਤਾਂ ਨਾਲ ਗੱਲ ਕਰਕੇ ਸੁੰਡ ਸੁੱਟਦਾ ਸੀ। ਯਾਰ ਅੱਛਾ ਯਾਰ ਇਸ ਤਾਂ ਹੱਥ ਸਿੱਟੀ ਦਾ। ਮਗਰਮੱਛ ਦਾ ਮੂੰਹ ਲਵਾ ਲਿਆ, ਇਹਨੇ ਸਟਾਰ 'ਚ ਲੱਕੜ ਵਾਲੀ ਪੌੜੀ 'ਚ ਫਸਾ ਕੇ ਖਲੋਤਾ। ਅੱਛਾ ਮਿੱਟੇ ਆਹੀ ਗੱਲ ਤੂੰ ਆਰਾਮ ਨਾਲ ਸਕੂਨ ਨਾਲ ਸਮਝਾ, ਤੁਹਾਨੂੰ ਵੇਖੀ ਕਿੰਨਾ ਮਜ਼ਾ ਆਉਂਦਾ। ਆਹੀ ਸੁਣਦਾ ਨਹੀਂ, ਚੱਲ ਆਰਾਮ ਨਾਲ ਚੱਲ ਕਰ। ਹਾਥੀ ਤੇ ਸੁਣ ਇਹਨੇ ਹਾਥੀ ਦਾ ਸੁੰਡ ਲਵਾ ਲਿਆ। ਨਹੀਂ ਤੂੰ ਕਹ ਉਸਤਾਦ ਜੀ ਇਹਨੇ ਨਾ ਹਾਥੀ ਦੀ ਸੁੰਡ ਲਵਾ ਲਈ ਆਪਣੇ। ਹਾਂ ਏਦਾਂ ਕਰ ਆਰਾਮ ਨਾਲ ਚਲੋ। ਇਹਨੇ ਨਾ ਉਸਤਾਦ ਜੀ ਹਾਥੀ ਦੀ ਸੁੰਡ ਲਵਾ ਲਈ, ਯਾਰਾਂ ਦੋਸਤਾਂ ਨੇ ਖਲੋ ਕੇ ਹਾਥੀ ਦੀ ਜਗ੍ਹਾ ਨਹੀਂ ਹੋਣੀ ਮੇਰੇ ਨਹੀਂ ਨਹੀਂ ਕਰ ਨਾ ਇਹਨੇ ਉਸਤਾਦ ਜੀ ਹਾਥੀ ਦੀ ਸੁੰਡ ਲਵਾ ਲਈ, ਯਾਰਾਂ ਦੋਸਤਾਂ 'ਚ ਖਲੋ ਕੇ ਹੱਥ ਦੀ ਜਗ੍ਹਾ ਸੁੰਡ ਸੁੱਟਣ ਡਿਆ। ਉਹ ਮਜ਼ਾ ਨਹੀਂ ਆਉਂਦਾ ਉਸਤਾਦ ਜੀ। ਐਵੇਂ ਨਹੀਂ ਹੁੰਦਾ, ਐਵੇਂ ਨਹੀਂ ਹੁੰਦਾ। ਲੋ ਜੀ ਇਹਨੇ ਹਾਥੀ ਦੀ ਸੁੰਡ ਲਵਾ ਲਈ ਨਾ ਤੇ ਯਾਰਾਂ ਦੋਸਤਾਂ 'ਚ ਬੈਠੇ ਸ਼ੁਗਲ ਕਰ ਰਹੇ ਆ ਤੇ ਹੁਣ ਜਿੱਥੇ ਹੱਥ ਨਹੀਂ ਸਿੱਟੀ ਦਿਆ ਕਰਕੇ ਉਹਦੀ ਜਗ੍ਹਾ ਤੇ ਸੁੰਡ ਸਿੱਟਣ ਦਿਆ। ਐ ਤੂੰ ਕਰ ਲਾ ਤੂੰ। ਸਾਜੀ ਨੇ ਹੱਥ ਅਗਲੇ ਤਾਂ ਗੱਲ ਤੇ ਪਹੁੰਚਾਤੇ ਨਹੀਂ ਗੱਲ। ਕੋਈ ਬੰਦਾ ਕਹਿ ਦੇਵੇ ਵੀ ਜਿਹੜੀ ਤੂੰ ਗੱਡੀ ਏਡੀ ਅੱਛੀ ਗੱਲ ਕਰਦਾ ਇਹਨੇ ਤਾਂ ਹੱਥ ਛੱਡ ਮਰੇ ਦੂਣ ਦੇ ਵਿੱਚ ਜੁਗਤ ਕਰਦਾ ਤੂੰ। ਇਹ ਤਾਂ ਵਿਆਹ ਆਪਣੇ ਤੇ ਵੀ ਕੂਲ ਹੋ ਗਈ। ਅੱਛਾ ਪਾਈਨਐਪਲ। ਅੱਛਾ ਜਿੱਥੇ ਸਲੋ ਬੋਲਣਾ ਉੱਥੇ ਵੀ ਤੇਜ਼ ਬੋਲਦਾ। ਉੱਤੇ ਵੀ ਤੇਜ਼ ਬੋਲਦਾ। ਹਾਂਜੀ ਸਹੀ ਗੱਲ। ਬਸ ਉਹ ਇੱਕ ਨੈਚੁਰਲ ਸਟਾਈਲ ਹੈਗਾ ਵਾ। ਯਾਰ ਜਨਾਲਾ ਪੜਨ ਜਾਂਦਾ ਉੱਥੇ ਸਾਰੇ ਹਾਲੇ ਕਦੇ ਬਿਸਮਿਲ੍ਲਾ। ਤੂੰ ਯਾਰ ਠਹਿਰ ਤੇ ਜਾ ਇੱਕ ਮਿੰਟ। ਅੱਛਾ ਸਕੂਲੇ ਜਾਂਦਾ ਸੀ ਤੇ ਸਾਜੀ ਤੇ ਟਾਈਮ ਹੀ ਆ ਜਾਂਦਾ ਸੀ, ਸਾਰੇ ਸਬਕ ਨੂੰ ਕਰਕੇ ਸੁਣਾ ਕੇ ਕਹਿੰਦਾ ਜਾ ਚੱਲ ਜਾ। ਬਸ ਤੋਂ ਚੱਕ ਲਾ ਲਈ ਨੇ ਡੇਕ ਕੇ ਉਥੋਂ ਲੱਤਣ ਲੱਗਿਆ। ਇਹ ਕਹਿੰਦਾ ਚਲ ਉਹਨੂੰ ਲਾ ਕੇ ਤੇ ਉਦੋਂ ਕਹਿੰਦਾ ਉਹ ਤਾਂ ਲੱਡੇ ਕੈਲੰਡਰ ਬਣ ਗਿਆ ਤੇ ਸਮਝ ਹੀ ਨਹੀਂ ਆ ਰਹੀ ਸਵਾਰੀਆਂ ਨੇ ਉੱਥੇ ਗਈ ਯਾਰ। ਉਹ 4 ਘੰਟੀਆਂ ਮਾਰ ਕੇ ਲੱਗਦਾ ਸੀ ਨਾ ਪੀਰੀਅਡ ਲੱਗ ਗਿਆ 4 ਨੰਬਰ ਫਟਾਫਟ ਮਾਰਦੇ ਘੰਟਾ ਚਲੋ ਜੀ ਚੌਥਾ ਆ ਗਿਆ। ਯਾਰ ਭਾਈ ਮਸਜਿਦ ਦੇ ਵਿੱਚ 10 ਰੁਪਏ ਚੰਦਾ ਦੇ। ਨਹੀਂ ਮਿੱਟੇ ਸੀ 2 ਮਿੰਟ ਸਲੋ ਦਾ ਨਹੀਂ ਆਰਾਮ ਨਾਲ ਚਲੋ ਚਲੋ। ਮਸਜਿਦ ਦੇ ਵਿੱਚ 10 ਰੁਪਏ ਚੰਦਾ ਦੇ ਕੇ 150 ਬੰਦਾ ਨਾਮ ਚੁੱਕਾ। ਸਾਗ ਦਾ ਵੀ ਕਹਿ ਦੇਣਾ ਜੀ, ਅਰਸ਼ੀਦ ਦਾ ਵੀ ਕਹਿ ਦੇਣਾ ਜੀ। ਉਹ ਲਾ ਨਹੀਂ ਕਰੀ ਜਾਂਦੇ ਉੱਤੇ ਵਿਚਾਰਾ। ਸਾਜੀ ਉਹ ਲੱਗ ਗਿਆ ਮਿੱਠਾ ਜਿਹੜਾ ਬਾਹਰੋਂ ਬੁਲਾਉਂਦੇ ਨਹੀਂ ਜੱਜ ਸਾਹਿਬ ਦੇ ਹਾਜ਼ਰ ਹੋ ਤੇ ਫਟਾਫਟ ਹੀ ਕਹਿ ਦਿੰਦਾ। ਸਾਰੇ ਵੇਖਦੇ ਰਹਿੰਦੇ ਸੀ, ਪਤਾ ਨਹੀਂ ਮੇਰਾ ਕਿਉਂ ਮਿੱਠਾ ਬਲਦ ਫਲਾਣਾ ਹਾਜ਼ਰ ਹੋ। ਯਾਰ ਬਾਬਾ ਅੱਛਾ ਵਕੀਲ ਬਣ ਗਿਆ ਤੇ ਕਿਸੇ ਨੂੰ ਸਮਝ ਨਹੀਂ ਆ ਰਹੀ, ਜੱਜ ਸਾਹਿਬ ਨੂੰ ਨਹੀਂ ਆ ਰਹੀ। ਇਹ ਵੀ ਕਹਿੰਦਾ ਨਹੀਂ ਨਾ ਉਸੇ ਜਗ੍ਹਾ ਕਿ ਤੂੰ ਗੋਲ ਮਾਰਨਾ ਬਹੁਤ ਗੋਲੀ ਮਾਰਦੀ ਹੈ। ਗੱਲ ਕਹਿ ਰਿਹਾ ਹੈ ਜੱਜ ਨੇ ਇਹਦੇ ਲਈ ਨਾ ਇੱਕ ਰਿਪੀਟਰ ਜਿਹਾ ਲਿਆ ਕੇ ਕੀ ਹੁੰਦਾ ਉਹਨੇ ਰਿਕਾਰਡਰ ਕਰਕੇ ਉਹਨੇ ਕਹਿੰਦੇ ਹੁਣ ਇਹਨੂੰ ਹੁਣ ਨਾ -5x ਤੇ ਕਰਕੇ ਪੜੇਗਾ। WhatsApp ਵਾਲਾ ਟਾਈਪਰਾਈਟਰ। ਯਾਰ ਬਾਬਾ ਅੱਜ ਇੱਕ ਮੰਗਣਾ ਨੂੰ ਕਿਹਾ, ਮੰਗਣ ਵਾਲੇ ਨੇ ਆ ਕੇ ਕਿਹਾ ਯਾਰ ਅੱਲਾ ਦੇ ਨਾਂ ਤੇ ਦੇਖਦਾ ਭਲਾਵੇ। ਹਾਂ ਠੀਕ ਹੈ ਇੱਕ ਇਹਨੇ ਸਨੀ ਦੇਵਲ ਦੀ ਜਗ੍ਹਾ ਇਹਨੂੰ ਡਾਇਲੌਗ ਨਾਲ ਕਹਿੰਦੇ ਵੀ ਤਾਰੀਫ ਉਹਨਾਂ ਨੇ ਕਰ ਲਾਓ। ਇੱਕ ਕੁੜੀ ਨਾਲ ਪਿਆਰ ਦਾ ਇਜ਼ਹਾਰ ਕਰਨਾ ਸੀ, ਉਹਨੂੰ ਦਬਾ-ਦਬ ਕਹਿਤਾ ਇਹਨੇ ਆਪਣੇ ਹਿਸਾਬ ਨਾਲ ਹੀ। ਉਹ ਕਹਿੰਦੀ ਠੀਕ ਹੈ ਵੀਰੇ। ਸਮਝ ਨਹੀਂ ਆਈ। ਇਹਨੇ ਸਬਜ਼ੀ ਵੇਚਣ ਦਾ ਕੰਮ ਸ਼ੁਰੂ ਕੀਤਾ ਤੇ ਉਹ ਕਦੀ ਨਹੀਂ ਵਿਕੀ। ਉਹ ਤੇ ਬਾਅਦ ਹੀ ਤਲਾ ਲੋਕੀ ਸਮਝਦੇ ਬਾਹਰ ਕੋਈ ਲੜ ਪਿਆ। ਜਨਾਜ਼ੇ ਦਾ ਐਲਾਨ ਕਰ ਰਿਹਾ ਹਜ਼ਰਾਤ। ਸਮਝ ਲੱਗੀ ਕਿੰਨੇ ਵਜੇ ਜਨਾਜ਼ਾ ਵਾ, ਕਿੱਥੇ ਜਾਣਾ ਵਾ, ਕਿਹੜਾ ਕਬਰਸਤਾਨ ਤਾਂ ਵਿਚਾਰੀ ਕੱਲੀ ਪਈ ਆ ਹੀ ਕੋਈ ਨਹੀਂ ਰਿਹਾ। ਇਹਦਾ ਭਤੀਜਾ ਗਵਾਚ ਗਿਆ। ਉਹ ਅੱਜ ਤੱਕ ਨਹੀਂ ਲੱਭਾ। ਇਹਨੇ ਲਾ ਨਹੀਂ ਏਦਾਂ ਕੀਤਾ। ਇਹਨੂੰ ਸਰਗਮ ਕਹਿੰਦੇ ਹੀ ਆ। ਸਰਗਮ। ਆਹ ਸਹੀ ਗੱਲ ਆ। ਚੱਲ ਕੋਈ ਗੱਲ ਕਰ ਕੋ ਪਾਈਨਐਪਲ।
ਯਾਰ ਲੰਬੀ ਜੁਦਾਈ ਕਿੱਡਾ ਮਜ਼ੇ ਵਾਲਾ ਗਾਣਾ ਸਾ ਇਹ ਇਦਾਂ ਗਾਉਂਦਾ ਹਾਂ ਹਾਂਜੀ ਇਹ ਕੋਈ ਨਾ ਇਦਾਂ ਦਾ ਗਾਣਾ ਭਰਨ ਡਿਆ ਕੇਸਰ ਜਦੋਂ ਸਪੀਡ ਮਾਰਦੇ ਸੀ ਕੀਤਾ ਲਿਮਟ ਦਾ ਨਾ ਉਦੋਂ ਇਹਦੇ ਹੁੰਦੀ। ਹਾਂਜੀ ਅੱਛਾ ਜੀ ਬੜੀ ਗੱਲ ਬਾਤ ਨਹੀਂ ਪਤਾ ਕੀ ਗੱਲ ਹੈ ਕਿ ਉਹ ਤੁਸੀਂ ਦੇਖਿਆ ਸੀ ਸਈਦ ਅਜਮਲ ਸਾਹਿਬ ਨੂੰ ਜਿੰਨੀ ਵਾਰੀ ਵੀ ਉਹਨੇ ਬਿਆਨ ਕੀਤਾ ਨਾ ਸਟਾਈਲ ਤੇ ਉਹਨੇ ਪਾਬੰਦੀ ਲਾਈ, ਉਹ ਆਪਣਾ ਸਟਾਈਲ ਸਹੀ ਕਰਕੇ ਲੇਕਿਨ ਉਹ ਪਰਫਾਰਮੈਂਸ ਨਹੀਂ ਫਿਰ ਦੇ ਪਾਏ ਫਿਰ ਤਾਂ ਨਹੀਂ ਉਹ ਫਿਰ ਜ਼ਾਇਆ ਹੋ ਗਏ। ਹਫੀਜ਼ ਦੇ ਸਟਾਈਲ ਤੇ ਉਹਨੇ ਪਾਬੰਦੀ ਲਾਈ ਕਿ ਹਫੀਜ਼ ਦਾ ਸਟਾਈਲ ਸਾਨੂੰ ਰੈਟ ਆ, ਹਫੀਜ਼ ਦਾ ਸਟਾਈਲ ਠੀਕ ਹੈ ਲੇਕਿਨ ਬੋਲਿੰਗ 'ਚ ਫਿਰ ਸਾਨੂੰ ਰੈਟ ਹੋ ਗਿਆ। ਇਸ ਤਰ੍ਹਾਂ ਹੀ ਸਾਡੇ ਪਾਕਿਸਤਾਨ ਦੇ ਸ਼ਬੀਰ ਅਹਿਮਦ ਬੋਲਰ ਸੀਗੇ, ਉਹਨਾਂ ਨੇ ਪਾਬੰਦੀ ਲਾਈ। ਬੜੀ ਸਟਰੀ ਤੈਨੂੰ ਮਾਸ਼ਾਅੱਲਾ ਪਤਾ ਯਾਨੀ ਉਹਦਾ ਮਤਲਬ ਇਹ ਕਹਿੰਦਾ ਕਿ ਮੇਰਾ ਸਟਾਈਲ ਜਿਹੜਾ ਇਸ ਤੋਂ ਬਦਲਿਆ ਤੇ ਲੇਕਿਨ ਇੱਕ ਉਸਤਾਦ ਜੀ ਥੋੜੀ ਮਿਹਨਤ ਕਰੇ ਨਾ ਤੇ ਇਦਾਂ ਹੀ ਰਹਿਣਾ। ਹਾਂ ਯਾਰ ਨਹੀਂ ਮਿੱਠਾ ਆਪਣੀ ਮਸਾਲਾ ਆਪ ਹੀ ਨਹੀਂ ਕਰ। ਨਹੀਂ ਬੜੇ ਬੰਦੇ ਬਦਲ ਗਏ, ਇਹਨੇ ਨਹੀਂ ਬਦਲਣਾ। ਹਾਂ ਯਾਰ ਨਹੀਂ ਤੁਸੀਂ ਹੁਣ ਫੈਸਲਾ ਕਰਨਾ, ਮੈਂ ਲਵੇਟ ਕੇ ਬਾਹ ਮਾਰੋ ਦੋਵਾਂ ਦੇ। ਅੱਛਾ ਮਾਸ਼ਾਅੱਲਾ ਉਹਦਾ ਉਸਤਾਦ ਜੀ ਸ਼ਕਲ ਸੂਰਤ ਮੈਂ ਅੱਜ ਤੋਂ ਇਹਨੂੰ 2 ਸਾਲ ਪਹਿਲਾਂ ਕਿਹਾ ਸੀ ਕਿ ਇੱਕ ਐਂਕਰ ਫੇਸ ਜਿਹੜੇ ਐਂਕਰ ਨਹੀਂ ਬੈਠੇ ਹੁੰਦੇ ਟੀਵੀ ਨਾ ਉਹਨੂੰ ਖਰਾਬ ਕਰਨਾ ਵਾ ਯਾਰ, ਮੈਨੂੰ ਵੀ ਪਤਾ ਵਾ ਕਿ ਉਹ ਮਤਲਬ ਨਿਊਜ਼ ਕਾਸਟਰ ਮੈਂ ਕਹਿੰਦਾ ਲੇਕਿਨ ਮੈਂ ਕਹਿੰਦਾ ਕਿ ਨਹੀਂ ਯਾਰ ਉਹਨੂੰ ਨਾ ਉਹਦੀ ਨਿਊਜ਼ ਕਾਸਟ ਨਹੀਂ ਉਹ ਤੇ ਉਹਨੂੰ ਅੱਜ ਨਹੀਂ ਕੱਲ ਪਤਾ ਕਿਸੇ ਨੇ ਵੱਡੇ ਡਾਇਰੈਕਟਰ ਨੇ ਕਹਿ ਦਿੱਤਾ ਫੇਰ ਸਾਡੀ ਗੱਲ ਤੇ ਮਿੱਟੀ ਹੋ ਗਈ। ਇਸ ਲਈ ਮੈਂ ਕਹਿੰਦਾ ਕਿ ਨਿਊਜ਼ ਕਾਸਟਰ ਫੇਸ ਆ। ਇਹ ਨਿਊਜ਼ ਕਾਸਟਰ ਤੇ ਗਿਆ, ਅੱਛਾ ਬੋਲਿਆ ਹੀ ਨਹੀਂ ਗਿਆ। ਉਹ ਬੰਦੇ ਨੇ ਕਿਹਾ ਬਾਹਰ ਆ ਜਾ ਬੇਟਾ ਤੂੰ ਫਿਊਜ਼ ਕਾਸਟਰ ਹੋ ਗਿਆ। ਸਾਡੀ ਵੀ ਉਸ ਕਾਸਟਰ ਦੀ ਨੌਕਰੀ ਤੇ ਗਿਆ, ਉਹਨਾਂ ਨੇ ਉਹ ਕਾਗਜ਼ ਦੇ ਦਿੱਤੇ ਜਿੱਥੇ ਖਬਰਾਂ ਲਿਖੀਆਂ, ਕਹਿੰਦਾ ਰਹਿਣ ਦੋ ਮੈਂ ਫਿਲਮ ਦੀ ਪੜ੍ਹਨੀ ਆ। ਦੱਸ ਯਾਰ ਇਹ ਨਿਊਜ਼ ਕਾਸਟਰ ਤੇ ਗਿਆ ਖਬਰਾਂ ਪੜਨ ਉਸਤਾਦ ਜੀ, ਇੰਜ ਕਰਕੇ ਫਰੇਮ ਖੁੱਲੇ ਨਾਲ ਬੱਚੇ ਬਿਠਾ ਸੋ ਜਾਓ ਚੁੱਪ ਚੁੱਪ, ਅੱਛਾ ਜੀ ਅੱਜ ਹਮਾਰੇ ਪਾਕਿस्तान में जो ਮਿੱਠਾ ਸਾਡੀ ਨਿਊਜ਼ ਕਾਸਟਰ ਬਣ ਗਿਆ ਤੇ ਆਦਤ ਉਹ ਹੀ ਹੈ। ਤੇ ਇੱਕ ਨੁਮਾਇੰਦੇ ਨਾਲ ਗੱਲ ਕਰ ਰਿਹਾ ਤੇ ਉਹਨੇ ਕਿਹਾ ਮੈਂ ਤੇ ਹੋਰ ਸ਼ਬੀਰ ਕੈਮਰਾਮੈਨ, ਕਹਿੰਦਾ ਉਹਦੀ ਵੀ ਕਰਾ ਦੇ ਗੱਲ ਕਰ। ਆਹ ਉੱਥੇ ਖਬਰਾਂ ਹੀ ਅੱਜ ਸਾਡੇ ਨੂੰ ਹੋ ਜਾਂਦਾ ਸੀ ਖਾਸ ਖਬਰਾਂ ਬਾਰ-ਬਾਰ ਸੁਣ। ਹਰ ਚੈਨਲ ਵਾਲੇ ਜਿੱਥੇ ਇਹਦੀ ਖਬਰਾਂ ਆਉਂਦੀਆਂ ਸੀ ਉਹਨਾਂ ਨੇ ਉਹੀ X5 ਵਾਲਾ ਕੀਤਾ। ਉੱਥੇ ਉਹਨਾਂ ਨੇ ਦੱਸਿਆ ਨਿਊਜ਼ ਕਾਸਟਰ ਤੇ ਲੇਡੀਜ਼ ਦੀ ਤਨਖਾਹ ਜ਼ਿਆਦਾ ਵਾ ਤੇ ਬੁਰਖਾ ਪਾ ਕੇ ਖਬਰਾਂ ਪੜ੍ਹ ਰਹੇ ਇਹ ਵੀ ਸੁਰਖੀ ਲਾ ਕੇ ਫਿਰ ਰਿਹਾ ਆਹ ਐਵੇਂ ਡੀਲ ਜੁੱਤੀ ਪਾਈ ਥੱਲੋਂ ਦੀ ਐ ਕਰਕੇ ਯਾਰ ਉਹਨੇ ਤੇ ਠਿੱਕਰ ਮਾਰ ਕੇ ਕੱਢਤਾ 9 ਵਜੇ ਵਾਲੀ ਖਬਰਾਂ ਚ ਆਪਣੇ ਵੀ YouTube ਦਾ ਲਿੰਕ ਪਾ ਦੇ। कहना आज शेखपुरा की बस सवार 2 मोटरसाइकिल वालों को कुचल कर आगे चला गया और खबरनामा खत्म हुआ है और उमैर ऑफिशियल को लाइक करो शेयर करो। ਭਾਈ ਨਿਊਜ਼ ਉੱਥੇ ਨਾਲੇ ਖਬਰ ਦੇਣ ਡਿਆ ਕਿ ਬੱਸ ਨੇ ਕੁਚਲ ਦਿਆ ਲੋਗੋਂ ਕੋ ਤੇ ਥੱਲੇ ਕਹਿੰਦਾ ਲਾਫਰ ਲਾ ਦੋ। ਸਾਜੀ ਰਾਤੀ ਘਰ ਗਿਆ ਕੰਮ ਤੋਂ, ਕਿੰਨੇ 1.5 ਕਿਲੋ ਦੀ ਕੜਾਈ ਨਾਲ ਰੋਗਨੀ ਨਾਨ ਮੋਟੇ ਅੱਛੇ ਵਾਲੇ ਤੇ ਚਿਕਨ ਸੈਂਸਲਿਕ ਦੀ ਉਹਨਾਂ ਨੂੰ ਮੈਂ ਕਿਹਾ ਭੇਜ ਦਿਓ ਜਿੰਨੀ ਜਲਦੀ ਹੋ ਸਕੇ। ਉਹ ਚੋਲਾ ਦਾ ਤੇਰੀ ਓਏ चिकन सनसलिक ਮਰੇ ਕੜਾਈ ਨੂੰ ਖੁਸ਼ਕੀ ਹੋਈ ਸੀਗੀ ਅੱਛਾ ਆ ਜੀ ਨੇ ਫਿਰ ਹੋਟਲ ਤੋਂ ਲਿਆ। नहीं कढ़ाई च सिकरी आ रही सी। ਇਹਨੇ ਬੇਸਿਕਲ ਅਸੀਂ ਕਹਿੰਦੇ ਯੂਨੀਲੀਵਰ ਹੋਟਲ ਤੋਂ ਲਿਆ। ਨਹੀਂ ਮਾਸ਼ਾਅੱਲਾ ਖਾਣ ਮਾਸ਼ਾਅੱਲਾ ਪੀਣ ਅੱਛਾ ਵਾ, ਖੁਰਾਕ ਅੱਛੀ ਹੈ, ਖਾਣ ਪੀਣ ਅੱਛਾ ਵਾ। ਬਸ ਵੈਸੇ ਸਾਜੀ ਇਹ ਭਾਵੇਂ ਇਦਾਂ ਕਰਦਾ ਇੱਕ ਵਕਤ ਆਏਗਾ ਸਾਜੀ ਜਿਸ ਬੰਦੇ ਦੀ ਸੋਚ ਵੱਡੀ ਹੁੰਦੀ ਨਾ ਉਹ ਮਤਲਬ ਕਿ ਇੱਕ ਟਾਈਮ ਆਉਂਦਾ ਉਹ ਇਦਾਂ ਹੀ ਰਹਿੰਦਾ। हाँ ਉਹ ਯਾਰ ਇਹ ਯਾਰ ਸੋਚ ਵੱਡੀ ਹੋਣਾ ਹੋਰ ਚੀਜ਼ ਹੈ। ਇਹ ਦੇਖਣਾ ਉਸਤਾਦ ਜੀ ਨਾਲ ਐਵੇਂ ਉੱਚਾ ਹੋ ਕੇ ਬੈਠ ਦੀ ਲੱਤ ਤੇ ਲੱਤ ਰੱਖੇ ਇਹ ਨਹੀਂ ਹੋਣਾ ਨਹੀਂ ਚਾਹੀਦਾ। ਉਹਨੇ ਕਹਿ ਦਿੱਤਾ ਨਾ ਵੀ ਉਹ ਯਾਰ ਅੱਗੇ ਮਿੱਠੇ ਆਪਣੇ ਪੈਰਾਂ ਤੇ ਸੁਰਖੀ ਲਾ ਕੇ ਫਿਲਮ ਦੇ ਕਹਿੰਦਾ ਕਾਮਯਾਬੀ ਕਦਮ ਚੁੰਮ ਕੇ ਗਈ ਹੈ। ਯਾਰ ਤਾਂ ਬੋਲ ਹੋਰ ਕੋਈ ਝੂਠ ਹੈ। ਉਸਤਾਦ ਜੀ ਜਿੰਨਾ ਮੇਰਾ ਕਪੜਾ ਆਂਦਾ ਵਾ ਬ੍ਰਾਂਡਡ ਅਲ ਫੈਸਲ ਸਿਲਕ ਉਸ ਤੋਂ ਰੇਲ ਬਾਜ਼ਾਰ ਦੀ ਨੁੱਕਰ ਤੇ ਆ, ਉਹਨਾਂ ਕੋਲ ਲੱਖ ਰੁਪਏ ਵਾਲਾ ਹੱਸਣਗਾ ਤੁਸੀਂ ਸਾਰੇ। ਲੱਕ ਨੂੰ ਛੱਡ ਉਹਨਾਂ ਕੋ ਸਵੇਰੇ 3000 ਨਾਲ ਤੇ ਤੂੰ ਲੈ ਹੀ ਆਉਣਾ ਵਾ। ਇਹੀ ਗੱਲ ਦਾ ਇਹੀ ਕਲਿੱਪ ਦਾ ਆ ਕੇ ਭਾਜੀ ਆ ਦੇਖੋ ਲਿਆਓ ਬਿਸਮਿਲ੍ਲਾ ਉੱਤੋਂ ਲਾ ਦਿਓ ਇੱਕ ਸੂਟ। ਉਹ ਮੈਨੂੰ ਬਲਕਿ ਕਹਿੰਦੇ ਸਾਡੀ ਐਡ ਦੇ ਸਾਡਾ ਕਪੜਾ ਪਾ ਕੇ ਹਾਂ ਤੇ ਦੇਤੀ ਆ ਫਲੈਕਸਾਂ ਲੱਗਣੀਆਂ ਵਾ, ਕਹਿੰਦੇ ਰੋਡਾਂ ਦੇ ਉੱਤੇ ਤੇਰੀ ਮਸ਼ਹੂਰੀ ਲੱਗੇਗੀ। ਕਹਿੰਦੇ ਓਏ ਤੂੰ ਕਿਹੜੀ ਮਸ਼ਹੂਰੀ ਨੂੰ ਪਿਆ ਵਾ, ਐਡੇ ਮਾੜੇ ਇਲਾਕੇ 'ਚ ਰਹਿੰਦਾ ਵਾ, ਬੰਦੇ ਤਾੜੀਆਂ ਮਾਰਨ ਭਾਂਡੇ ਛੇੜਾਂ ਬਦਲ ਲੈਂਦੇ। ਭਾਂਡੇ ਛੇੜਾ ਦੋ ਭਾਂਡੇ ਛੇੜ ਬਦਲ ਲੈਂਦੇ ਆ। ਅੱਛਾ ਇਹ ਹਵਾਈ ਚੱਲੀ ਥੋੜਾ ਫਾਸਟ ਹੋਣ ਦੀ ਨਾ ਹਵਾਈ ਚੱਲੀ ਹੈ। ਨਹੀਂ ਉਹ ਭਾਂਡੇ ਛੇੜ ਕਹਿੰਦਾ ਅੱਛਾ ਇਹ ਵੈਸੇ ਮੈਨੂੰ ਲੱਗਦਾ ਨੀਂਦ ਚ ਹੋਣਾ ਆਹੋ ਇਹ ਠੀਕ ਨਹੀਂ ਹੈਗਾ। ਯਾਰ ਨਹੀਂ ਮੈਂ ਇਹ ਗਲੂਦ ਕੀ ਚ ਜੁਗਤਾ ਕਰ ਰਿਹਾ, ਇਹਦਾ ਅੱਜ ਟੋਨ ਵੀ ਲੋ ਹੈ, ਆਵਾਜ਼ ਵੀ ਮਾਈਕ ਤੱਕ ਨਹੀਂ ਪਹੁੰਚ ਰਹੀ। ਅੱਛਾ ਤੁਸੀਂ ਗੌਰ ਕੀਤਾ ਇੱਕ ਅੱਧਾ ਕਰੈਕਟਰ ਹੁੰਦਾ ਇੱਥੇ ਬੈਠਾ ਜਾਂ ਉਹ ਬੈਠਾ ਹੁੰਦਾ। ਉਹਨਾਂ ਦਾ ਉਹਦੀ ਅੱਖਾਂ ਦੇਖੋ ਨੀਂਦ ਚ ਫੁੱਲ ਹਾਂ ਵੇਖਦਾ ਇਹ ਸਾਜੀ ਇੰਨਾ ਮਾੜੇ ਲੱਗਦੇ ਇਹਨਾਂ ਨੇ ਸਪਿੰਡ ਮਾੜੇ ਦੇ ਭਾਂਡੇ ਪੰਚ ਲੈਣ ਕਿੱਥੇ ਆ। ਹਾਂ ਐ ਵੀ ਉਸਤਾਦ ਜੀ ਬੇਵਕੂਫ ਇਨਸਾਨ ਹੈ ਉਸਤਾਦ। ਸਹੀ ਗੱਲ ਹੈ ਡਾਕਟਰ ਸਾਹਿਬ ਸਹੀ ਗੱਲ। ਹਾਥੀ ਦੇ ਕੰਨ ਲਵਾ ਲੇ
ਤੇ ਅੱਲੇ ਮਹੱਲੇ ਵਾਲੀਆਂ ਵੀ ਗੱਲਾਂ ਸਾਰੀਆਂ ਸੁਣ ਰਹੇ ਆ ਹਾਂ, ਕੱਲ੍ਹ ਸਹੀ। ਵੱਡੇ ਸੀ। ਉਹ ਮੈਂ ਹੋ ਗਿਆ ਐਕਟਿਵ ਯਾਰ, ਗੱਲ ਤੇ ਲੱਗ ਗਈ ਉਸਤਾਦ ਜੀ, ਇਹਨੇ ਬਾਂਦਰ ਦੀਆਂ ਬਾਹਾਂ ਲਵਾ ਲੀਆਂ ਤੇ ਸਾਰੀ ਰਾਤ ਐਂ ਸੁੱਤਾ ਰਿਹਾ। ਇਹਨੇ ਉਸਤਾਦ ਜੀ ਅੱਛਾ ਇਹਨੇ ਡੇਲੇ ਬੱਕਰੇ ਦੇ ਲਵਾ ਲਏ ਤੇ ਹੁਣ ਕੋਈ ਵੀ ਹਾਂਡੀ ਇਹਨੂੰ ਖਵਾਉਣੀ ਨਾ, ਉਹ ਹਰੀ ਕਰਨੀ ਪੈਂਦੀ ਸੀ ਤੇਰੀ। ਯਾਨੀ ਇੱਕ ਸਾਈਡ ਤੇ ਪਾਲਕ ਪਈ, ਇੱਕ ਸਾਈਡ ਤੇ ਛੋਟਾ ਕੀਮਾ ਪਿਆ ਤੇ ਪਾਲਕ ਖਾਈ ਜਾ ਰਹੀ। ਸਿਰ ਮੁੱਤਮਿੰਦੀ ਹੋ ਰਿਹਾ ਵੀ ਛੋਟਾ ਕੀਮਾ ਹੀ ਨਹੀਂ ਖਾ ਰਿਹਾ ਕਿਉਂਕਿ ਉਹ ਹਰਾ ਨਹੀਂ ਹੈਗਾ। ਐਸਾ ਜਾਹਲ। ਉਸਤਾਦ ਜੀ ਬੱਕਰੇ ਦੇ ਡੇਲੇ ਲਵਾ ਲਏ ਇਹਨੇ। ਜਿਹੜਾ ਵੀ ਇਹਨੂੰ ਪਾਣੀ ਪਿਆਵੇ ਵਿੱਚ ਵੇਖੀ ਕਹਿੰਦਾ ਮੈਨੂੰ ਛੁਰੀਆਂ ਨਜ਼ਰ ਆਉਂਦੀਆਂ। ਭਾਜੀ ਇਹਨਾਂ ਨੇ ਛਤਰੇ ਦੀ ਖਲ ਸਵਾਲੀ ਤੇ ਉਹ ਪਾਈ ਆ। ਹੁਣ ਕੋਈ ਬੰਦਾ ਲਾਮਾ ਦੇ ਕੋਈ ਲੈ ਲੈ ਯਾਰ ਇਹਨੇ ਕੁੱਤੇ ਦਾ ਮੂੰਹ ਲਵਾ ਲਿਆ ਤੇ ਪ੍ਰਾਹੁਣੇ ਚੱਲੇ ਤੇ ਉਹਨਾਂ ਨੂੰ ਕਹਿਣਾ ਬੋ ਬੋ ਬੋ। ਇਹਨੇ ਵੀ ਕੁੱਤੇ ਦਾ ਅੱਛਾ ਕਹਿ ਚੱਲ ਇੱਕ ਕੁੱਤਾ ਉਹਨੂੰ ਵੀ ਕਰ ਹਾਂ ਇਹਨੇ ਵੀ ਕੁੱਤੇ ਦਾ ਮੂੰਹ ਲਵਾ ਲਿਆ ਤੇ ਸਵੇਰੇ ਉੱਠ ਕੇ ਬਾਸ ਹੀ ਲੈ ਰਿਹਾ। ਬਿੱਟੇ ਬੁਝਿਆ ਉਹ ਕੁੱਤੇ ਵਾਲੀ ਬਾਸੀ ਅਗੜਾਈ ਵੀ ਆਇਆ ਕਰਕੇ ਲੈ ਰਿਹਾ। ਯਾਰ ਹੋਏ ਅਗੜਾਈ ਵੀ ਹੈ। ਭਾਈ ਇਹਨੇ ਕੱਛੂ ਕੁੰਮੇ ਦੀ ਗਰਦਨ ਲਵਾ ਲਈ, ਰਾਤ ਨੂੰ ਸੋਤਾ ਤੇ ਗਰਦਨ ਲੱਤਾਂ 'ਚ ਲਈ ਹੋਈ ਤਨ। ਇਹਨੇ ਵੀ ਕੁੱਤੇ ਦਾ ਮੂੰਹ ਲਵਾ ਲਿਆ ਤੇ ਮਹੱਲੇ 'ਚ ਲੜਾਈ ਹੋਈ, ਉਹਨੇ ਫੈਂਟਾ ਲਾਇਆ ਤੇ ਉਹਦੀ ਫੈਂਟੇ ਤੇ ਕਰਨੇ। ਇਹਨੇ ਸਾਜੀ ਜ਼ਰਾਫੇ ਦੀ ਤੋੜ ਲਵਾ ਲਈ। ਜ਼ਰਾਫੇ ਦੀ ਤੋੜ ਲਵਾ ਲਈ, ਘਰ ਗਿਆ ਕੰਮ ਤੋਂ ਤੇ ਬੂਹਾ ਨਹੀਂ ਖੜਕਾ ਰਿਹਾ, ਉੱਤੋਂ ਦੀ ਮੂੰਹ ਕਰਕੇ ਆਪਣੇ ਅੱਬੇ ਨੂੰ ਕਰ ਰਿਹਾ ਬੂਹਾ ਤੇ। ਉਹ ਸਿਚੁਏਸ਼ਨ ਦੇਖ ਕੇ ਕੁੰਡੀ ਲਾ ਕੇ ਵਿਹੜੇ ਚੱਪਾ ਬੈਠਾ ਕਲੀ ਧੌੜੇ ਚ ਕਰਕੇ ਉਹਨੇ ਕਿਹਾ ਅੱਬਾ ਜੀ ਨੇ ਕਿਹਾ ਹਾਂ ਉਹਨੇ ਕਿਹਾ ਬੂਹਾ ਤੇ ਖੋਲ ਸੁੱਤਾ ਯਾਨੀ ਅੰਦਰ ਉਹਦੇ ਕਮਰੇ 'ਚ ਧੌਣ ਚੱਲ ਗਈ ਤੇ ਨਾਲ ਇਸ਼ਾਰਾ ਕਰ ਰਿਹਾ ਅੱਬਾ ਜੀ ਉਹਦਾ ਬੂਹਾ ਤੇ ਖੋਲ ਇਹਨੇ ਸਾਜੀ ਫੇਰ ਵਾਪਸ ਇਹਨੇ ਕੁੱਤੇ ਦਾ ਮੂੰਹ ਲਵਾ ਲਿਆ ਤੇ ਬੇੜਾ ਹੀ ਪੱਟੀ ਜਾਵੇ ਆ ਕਰ। ਸਾਡੀਆਂ ਨੇ ਜ਼ਰਾਫੇ ਦਾ ਮੂੰਹ ਲਵਾ ਲਿਆ, ਇਹਦੀਆਂ ਸਾਰੀਆਂ ਕਮੀਜ਼ਾਂ ਇੰਨੀਆਂ ਹੋ ਗਈਆਂ। ਯਾਰ ਅੱਛੀ ਬਾਤ। ਇਹਨੇ ਕੁੱਤੇ ਦਾ ਮੂੰਹ ਲਵਾ ਲਿਆ ਤੇ ਥੱਲੇ ਲੋਹੇ ਦੇ ਬੂਟ ਪਾਈ ਗਏ। ਪੂਰੀ ਟਾਈਮ ਭਾਈ ਇਹਨੇ ਜ਼ੈਬਰੇ ਦਾ ਸੂਟ ਸਵਾਇਆ ਤੇ ਆਪਣਾ ਬਾਰਿਸ਼ ਦੇ ਵਿੱਚ ਲਕੀਰਾਂ ਸੈੱਟ ਕਰ ਲਿਆ ਲੈਣ 'ਚ। ਇਹਨੇ ਬਾਂਦਰ ਦਾ ਮੂੰਹ ਲਵਾ ਲਿਆ ਤੇ ਵਾਰਡ ਨਾਲ ਇਹਨੇ ਰੋਕ ਲਿਆ ਤੇ ਉਹਦੇ ਨਾਲ ਲੜ ਪਿਆ। ਮੈਂ ਕੀ ਕੀਤਾ ਵਾ, ਮੇਰੇ ਕੋਲ ਸਾਰਾ ਮੁੰਡਾ ਪਾਟਲ ਐਂ ਹੋ ਜਵਾਨ ਕੱਢਣੇ ਯਾਰ ਦੱਸ ਓਏ ਓਏ ਭਾਈ ਨੋਨੀ ਨੇ ਨਾ ਬੰਦ ਦਾ ਮੂੰਹ ਲਵਾ ਲਿਆ ਤੇ ਘਰ ਮਹਿਮਾਨ ਆ ਤੈਨੂੰ ਪੁੱਛੋ ਵੀ ਖਾਣਾ ਵੀ ਨਾ ਕੀ ਆਹੋ ਸਹੀ ਚੱਲ ਓਏ ਕੁੱਤੇ ਦਾ ਮੂੰਹ ਲਵਾ ਲਿਆ ਤੇ ਇਹਨਾਂ ਦੇ ਘਰ ਮਹਿਮਾਨ ਆਏ, ਉਹਨਾਂ ਦੇ ਪੈਰ ਚੱਟੀ ਜਾਵੇ। ਤਾਜੀ ਜ਼ਰਾਫੇ ਦੀ ਧੌਣ ਲਵਾ ਲਈ ਇਹਨੇ ਤੇ ਇਹਦੀ ਫੁੱਫੀ ਕ੍ਰੇਨ ਤੇ ਬੈ ਕੇ ਉੱਪਰ ਜਾ ਰਹੀ। ਮੈਂ ਕਿਹਾ ਖਾਲਾ ਕਿੱਧਰ ਹੈ? ਕਹਿੰਦੀ ਮੈਂ ਭਤੀਜੇ ਨੂੰ ਪਿਆਰ ਦੇਣ ਚੱਲੀ। ਉੱਤੇ ਇਹਦਾ ਨਾਈ ਚੌਥੀ ਮੰਜ਼ਿਲ ਤੱਕ ਲੋਗੇ ਦੀ ਕਟਿੰਗ ਕਰ ਰਹੇ। ਯਕੀਨ ਕਰੋ ਬਾਰਿਸ਼ ਪਈ ਤੇ ਆਪਣੇ ਛੋਟੇ ਭਰਾ ਨੂੰ ਫੋਨ ਕਰਕੇ ਪਹੁੰਚੇ, ਉਹ ਥੱਲੇ ਪਹੁੰਚ ਗਈ। ਇਹਨੇ ਜ਼ਰਾਫੇ ਦੀ ਗਰਦਨ ਲਵਾ ਲਈ ਤੇ ਹੈਂਡ ਫ੍ਰੀ ਇਦਾਂ ਲਾ ਕੇ ਲਪੇਟਣ ਦੇ ਇੰਜ ਕਰਕੇ। ਜ਼ਰਾਫੇ ਦੀ ਗਰਦਨ ਲਵਾਈ ਤੇ ਨਾਈ ਨੇ ਸ਼ੇਵ ਕਰਨੀ ਸੀ, ਉਹਨੇ ਵੱਡੇ ਬਾਂਸ ਦੇ ਅੱਗੇ ਪੂਰਾ ਝਾੜੂ ਲਾ ਕੇ ਥੱਲੇ ਐਂ ਸ਼ੇਰ ਦਰਮ ਕਰ ਰਿਹਾ। ਜ਼ਰਾਫੇ ਦੀ ਧੌਣ ਲਵਾ ਲਈ ਇਹਨੇ ਤੇ ਲਵਾ ਲਈ ਨਹੀਂ ਲਵਾ ਲਈ ਲਵਾ ਲਈ ਓਏ। ਲਗਵਾ ਲਈ। ਜ਼ਰਾਫੇ ਭਾਈ ਕੀ ਧੌਣ ਲਗਵਾ ਲਈ ਇਹਨੇ। ਹਾਂ ਹੁਣ ਜਗ੍ਹਾ ਉਹਦਾ ਦਿਲ ਚ ਸੀ ਉਹਨੂੰ ਉਰਦੂ ਚ ਜ਼ਰਾਫਾ ਭਾਈ। ਅੱਛਾ ਅੱਛਾ ਜੀ ਜ਼ਰਾਫੇ ਦੀ ਇਹਨੇ ਧੌਣ ਲਵਾ ਲਈ ਤੇ ਥੱਲੇ ਇੱਕ ਬੰਦਾ ਗਾਇਬ ਹੋਇਆ ਕਿ ਨਾ ਕਿੱਧਰ ਗਿਆ, ਕਹਿੰਦਾ ਉੱਤੇ ਗੱਲ ਕਰਨ ਗਿਆ ਉਹਨਾਂ। ਇੱਕ ਬੰਦੇ ਨੇ ਈਦ ਮਿਲਣੀ ਸੀ, ਉਹਦੇ ਮੋਢਿਆਂ ਤੇ ਚੜ ਕੇ ਮਿਲਣ ਦੇ। ਭਾਈ ਇਹਨੇ ਜ਼ਰਾਫੇ ਦੀ ਧੌਣ ਲਵਾ ਲਈ ਤੇ ਹਾਈ ਨੈਕ ਸਵਾਣ ਵਾਸਤੇ ਏਡੇ ਥਾਂ ਚੁੱਕੀ ਫਿਰੇ ਕੱਪੜੇ। ਇਹਨੇ ਜ਼ਰਾਫੇ ਦੀ ਧੌਣ ਲਵਾਈ ਤੇ ਬ੍ਰਸ਼ ਕਰਦਾ ਥੱਲੇ ਲੰਮੇ ਪੈ ਗਿਆ ਭਾਈ ਇਹਨੇ ਜ਼ਰਾਫੇ ਦੀ ਧੌਣ ਲਵਾ ਲਈ, ਥੱਲੋਂ ਤੁਰਿਆ ਜਾਣਾ ਤੇ ਉੱਤੋਂ ਝਾਲ ਵਾਲਾ ਬੋਰਡ ਪੜਿਆ ਵੱਡਾ ਹੈ। ਯਾਰ ਇਹਨੇ ਜ਼ਰਾਫੇ ਧੌਣ ਲਵਾ ਲਈ। ਜ਼ਰਾਫੇ ਦੀ ਧੌਣ ਲਵਾ ਲਈ ਤੇ ਫੈਸਲ ਹਸਪੀਟਲ ਦੇ ਵਿੱਚ ਦਾੜਾਂ ਵਾਲੇ ਡਾਕਟਰ ਨੂੰ ਨਾ ਦੰਦ ਚੈੱਕ ਕਰਾ ਰਿਹਾ ਤੇ ਪਿਛਲਾ ਧਾੜੇ ਦਾ ਝਾਲ ਦੇ ਚੌਂਕ ਦੇ ਵਿੱਚ
ਉਧਰੋਂ ਧੌਣ ਲਿਆ ਕੇ ਵਾੜ ਕੇ ਉਹਨਾਂ ਨੇ ਡਾਕਟਰ ਦੇ ਕੋਲ ਰੱਖੀ। ਸਰ ਜੀ ਸਰਾਫੇ ਦੀ ਧੌਣ ਡਾਕਟਰ ਦੇ ਕੋਲ ਹਾਲੇ ਡਾਕਟਰ ਚੈੱਕ ਕਰਨ ਲੱਗਾ, ਕਹਿੰਦਾ ਉਹ ਡਾਕਟਰ ਸਾਹਿਬ ਮੈਂ ਮਰ ਗਿਆ। ਕਹਿੰਦਾ ਕੀ ਹੋਇਆ? ਕਹਿੰਦਾ ਮੇਰੀ ਲੱਤ ਤੋਂ ਰਕਸ਼ਾ ਆਰੋ। ਇਹ ਜ਼ਰਾਫੇ ਦੀ ਧੌਣ ਲਵਾ ਕੇ ਉਸਤਾਦ ਜੀ ਇਸ਼ਾਰੇ ਤੇ ਖਲੋਤਾ ਮੋਟਰਸਾਈਕਲ ਤੇ ਇਸ਼ਾਰਾ ਤੇ ਇੰਜ ਵੇਖਣ ਦੇ ਕਿਹੜਾ ਹੋਇਆ ਨੀਲਾ। ਇਹਨੇ ਭਾਈ ਜ਼ਰਾਫੇ ਦੇ ਧੌਣ ਲਵਾ ਲਈ। ਇਹਦੀ ਨਾਨੀ ਅੰਮਾ ਨੇ ਜੂਆਂ ਦੇਖਣੀ ਚੈਨ ਕੁੱਪੀ ਨਾਲ ਤਾਂ ਜਾਣ ਡਈ ਚੈਨ ਕੁੱਪੀ ਦਾ। ਇਹਨੇ ਜ਼ਰਾਫੇ ਦੀ ਧੌਣ ਲਵਾ ਲਈ। ਕਮਲੇ ਦਾ ਭਰਾ ਕਹਿੰਦਾ ਆ ਬਰਗਰ ਫੜ ਮੈਂ ਹੋਰ ਲਿਆਉਣਾ। ਸਰ ਜੀ ਜ਼ਰਾਫੇ ਦੀ ਧੌਣ ਵਾਲੀ ਇੰਜ ਅੰਡਰਪਾਸ ਚੋਂ ਲੰਘਣ ਲੱਗਾ, ਆਪ ਲੰਘ ਗਿਆ, ਧੌਣ ਉੱਤੇ ਰਹਿ ਗਈ। ਜ਼ਰਾਫੇ ਦੀ ਧੌਣ ਲਵਾ ਲਈ ਤੇ ਦਾ ਛੋਟਾ ਭਰਾ ਨੂੰ ਈਦ ਪਤਾ ਕਿੱਦਾਂ ਮਿਲਦਾ, ਉਹ ਡੰਡਾ ਫੜ ਕੇ ਨਾ ਦੂਰੋਂ ਆ ਗਿਆ ਇੰਜ ਮਾਰ ਕੇ। ਜ਼ਰਾਫੇ ਦੀ ਇਹਨੇ ਧੌਣ ਲਵਾ ਲਈ ਤੇ ਪਿੱਛੇ ਰੱਜ ਫਸਿਆ ਤੇ ਅੱਗੇ ਐਂਡ ਵਾਲੇ ਬੰਦੇ ਨੂੰ ਕਹਿੰਦਾ ਤੂੰ ਨਹੀਂ ਕਰਦਾ ਗੱਡੀ ਵੇ। ਅੱਗੇ ਜਾ ਕੇ ਤੂੰ ਕਹਿ ਰਿਹਾ ਤੂੰ ਤੇ ਤੋਰ। ਭਾਈ ਅੱਜ ਇਹਨੇ ਜ਼ਰਾਫੇ ਦੀ ਧੌਣ ਲਵਾ ਲਈ ਤੇ ਟਾਵਰ 'ਚ ਮੂੰਹ ਫਸਿਆ ਤੇ ਤਸੀਲ ਪੀੜ ਗਿਆ। ਜ਼ਰਾਫੇ ਦੀ ਧੌਣ ਲਵਾ ਲਈ ਤੇ ਤਾਂ ਵਿਆਹ ਸੀ। 26 ਫੁੱਟ ਜ਼ਮੀਨ ਖੋਦ ਕੇ ਵਿੱਚ ਭਾ ਕੇ ਉਹਨਾਂ ਨੇ ਕਿਹਾ ਲਓ ਜੀ ਪਾਓ ਹਾਰੇ ਦੇ ਗਲੇ। ਆਪ ਸਾਰਾ ਥੱਲੇ ਉੱਤੇ ਇੰਨੀ ਕੁ ਧੌਰਾ ਸਾਰੇ ਹਾਰ ਪਾ ਰਹੇ। ਇਹਨੇ ਭਾਜੀ ਜ਼ਰਾਫੇ ਦੀ ਧੌਣ ਲਵਾ ਲਈ ਹਾਂ ਤੇ ਘਰਦਿਆਂ ਨੇ ਸਿਰ ਤੇ ਸੋਲਰ ਪਲੇਟਾਂ ਲਾਤੀਆਂ, ਖਲੋਤਾ ਰਿਹਾ ਆਰਾਮ ਨਾਲ। ਸਾਡੀ ਧੌਣ ਲਵਾ ਕੇ ਹੋਟਲ 'ਚ ਚਲ ਗਿਆ ਤੇ ਅਗਲੀਆਂ ਟੇਬਲਾਂ ਤੇ ਘੁੱਟ ਚਾਹ ਦੇ ਲਾਉਂਦੇ। ਇਹਨੇ ਜ਼ਰਾਫੇ ਦੀ ਧੌਣ ਵਾਲੀ ਤੇ ਇਹਦਾ ਯਾਰ ਕਿਤੇ ਬਾਹਰੋਂ ਆਇਆ ਤੇ ਹੋਟਲ ਤੇ ਉਹਨੇ ਕਿਹਾ ਵੀ ਮੈਂ ਦੂਸਰੇ ਫਲੋਰ ਤੇ ਆ ਤੇ ਉਹਨੂੰ ਵੇਖ ਕੇ ਕਹਿਣ ਡਿਆ ਕਿੱਥੇ ਆ ਕਿੱਥੇ। ਅਨੋਨੀ ਨੇ ਊਂਠ ਦਾ ਬੋਲ ਲਵਾ ਲਿਆ, ਬੋਲ ਥੋੜਾ ਲੰਬਾ ਲਵਾ ਲਿਆ। ਸ਼ਾਮ ਨੂੰ ਸੌਂਦਾ ਸੀ ਨਾ ਤਰਪਾਲ ਤਰ੍ਹਾਂ ਫੋਲਡ ਕਰਦਾ ਸੀ ਕਰ। ਯਾਰ ਤਰਪਾਲ ਤਰ੍ਹਾਂ ਫੋਨ ਫੜ ਕਰਕੇ ਦੰਦਾਂ ਨਾਲ ਫੜ ਲਿਆ ਹੈ। ਸਾਡੀ ਜ਼ਰਾਫੇ ਦੀ ਧੌਣ ਵਾਲੀ ਤੇ ਗਰਾਰੀ ਤਰ੍ਹਾਂ ਜਿੱਦਾਂ ਤਰਪਾਲ ਨਹੀਂ ਲਪੇਟੀ ਦੀ ਏਦਾਂ ਟਾਈ ਲਪੇਟਦੇ ਨੇ। ਅੱਛਾ ਇਹ ਟ੍ਰੈਂਡ ਬਣਿਆ ਸੀ ਜਿਹੜਾ ਡੌਗ ਦਾ ਮੂੰਹ ਲਵਾ ਕੇ ਸਰਜਰੀਆਂ ਕਰਵਾ ਕੇ ਬੜੇ ਲੋਕਾਂ ਨੇ ਕੀਤਾ, ਪੂਰਾ ਬਣ ਗਏ ਨੇ ਇਨਸਾਨ। ਪੂਰਾ ਇਨਸਾਨ ਬਣ ਗਏ ਨੇ ਬੜੇ ਬਾਹਰ ਦੇ ਮੁਲਕਾਂ 'ਚ ਨੇ ਉਹ ਪੂਰਾ ਡੌਗ ਬਣ ਗਏ ਨੇ। ਔਰ ਸਰਜਰੀ ਨਾਲ ਇੱਕ ਬੰਦੇ ਨੇ ਪੂਛ ਲਵਾਈ ਹੈ, ਜਾਨਵਰ ਪੂਛ ਤੇ ਉਹ ਓਏ ਭਾਈ ਇਹ ਬੜਾ ਕੁਛ ਹੋਇਆ। ਬੜੇ ਜਾਨਵਰ ਬਣ ਗਏ ਨੇ, ਬੜਾ ਹਿੱਸਾ ਪੂਰੀ ਬੋਡੀ ਦੇ ਉੱਤੇ ਆਪਣਾ ਉਹ ਪਤਾ ਨਹੀਂ ਕੀ ਕਰਾ ਲਿਆ। ਬਹੁਤ ਕੁਛ ਆ ਦੁਨੀਆ। ਇਹ ਇੱਕ ਸਾਈਕੀ ਆ, ਸਾਈਕੀ ਐਵੇਂ ਬਸ ਜਿਵੇਂ ਬਸ ਪੈਸਾ ਆ ਗਿਆ ਜ਼ਿਆਦਾ। ਨਹੀਂ ਜ਼ਿਆਦਾ ਪੈਸੇ ਦੀ ਨਹੀਂ ਗੱਲ ਹੈ। ਸ਼ੌਕ ਹੀ ਆ। ਮਤਲਬ ਇਹ ਇੱਕ ਸਾਈਕੀ ਦਿਮਾਗੀ ਇੱਕ ਪ੍ਰੋਬਲਮ ਆ ਬਸ, ਹਾਂ ਕਿ ਜਿਨ੍ਹਾਂ ਨੂੰ ਇਹ ਨਹੀਂ ਹੈਗਾ ਵੀ ਆਹ ਕੀ ਕਹੇਗਾ ਲਾਈਫ ਜੀਤੇ ਆਪਣੀ ਜੋ ਦਿਲ ਕਰਦਾ। ਓਏ ਹੋਏ ਬਸ। ਲੇਕਿਨ ਉਹ ਇਹ ਇੱਕ ਸਿਸਟਮ ਤੋਂ ਮੁਆਸ਼ਰੇ ਤੋਂ ਹੀ ਹਟ ਜਾਂਦੇ ਨੇ ਵੀ ਉਹ ਜ਼ਰਾਫੇ ਦੀ ਆ। ਇਹ ਤੁਹਾਨੂੰ ਲੱਗਦਾ ਨਾ, ਸਾਨੂੰ ਲੱਗਦਾ ਨਾ, ਅਗਲਿਆਂ ਨੂੰ ਪੁੱਛ ਜਿਹੜਾ ਕਰਦਾ ਉਹ ਕਹਿੰਦਾ ਤੁਸੀਂ ਹਟੇ, ਤੁਸੀਂ ਮੇਰੇ ਵਾਲਾ ਜੇਨ ਕਰ ਲਓ, ਮੈਂ ਕੋ ਤੁਹਾਡੇ ਵਾਲਾ ਕਰਾਂ। ਇੱਕ ਬੰਦੇ ਨੇ ਦੰਦ ਕੱਢਣੇ ਸੀਗੇ, ਉਹ ਟਾਲ ਤੋਂ ਤਰ੍ਹਾਂ ਲਾ ਮੁੱਕੇ ਆਉਂਦੇ ਲਓ ਜੀ ਸਾਡਾ ਯੂਪੀਐਸ ਵੀ ਜਵਾਬ ਦੇ ਗਿਆ ਜੀ ਭਾਜੀ। ਲੇਕਿਨ ਉਸਤਾਦ ਜੀ ਹਿੰਮਤ ਕਿੰਨੀ ਦੇਰ ਚੱਲ ਗਿਆ? ਤਕਰੀਬਨ ਡੇਢ ਘੰਟਾ ਡੇਢ ਘੰਟਾ ਕੱਢ ਗਿਆ। ਡੇਢ ਘੰਟਾ ਕੱਢ ਗਿਆ। ਹਾਂ ਇਹ ਵੀ ਦੱਸ ਦਿਓ ਕਿ ਬਾਹਰ ਬਾਰਿਸ਼ ਹੋ ਰਹੀ ਜਿਹਦੀ ਹਾਂਜੀ ਭੈਣ, ਬਾਹਰ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਜਿਹਦੀ ਵਜ੍ਹਾ ਨਾਲ ਅਸੀਂ ਅੰਦਰ ਆ ਗਏ ਆ। ਹਾਂਜੀ। ਫਿਰ ਕੰਮ ਵੀ ਹੋ ਰਿਹਾ ਸੀ, ਫਿਰ ਬਹੁਤ ਜ਼ਿਆਦਾ ਮਸਲਾ ਖਰਾਬ ਸੀ। ਇਸ ਤੋਂ ਬਾਅਦ ਜ਼ਰਾ ਮਸਲਾ ਬਣ ਗਿਆ ਹਾਂ ਤੇ ਹੁਣ ਇੰਨੀ ਕੁ ਲੈਟ 'ਚ ਗੁਜ਼ਾਰਾ ਕਰੋ। ਹੁਣ ਕੀ ਕਰੀਏ ਅਸੀਂ? ਆ ਯੂਪੀਐਸ ਬੰਦ ਕਰਿਆ ਨਾ ਉਹਦਾ ਬਟਨ ਉਥੋਂ। ਭਾਫਰੀ ਤੇਰਾ ਮੌਸਮ ਦੇ ਬਾਰੇ ਕੀ ਖਿਆਲ ਆ? ਹੈਡ ਸਟ੍ਰੋਕ ਜਿਹੜਾ ਚੱਲਣ ਡਿਆ ਵਾ, ਇਹਦੇ ਬਾਰੇ ਤੇਰਾ ਹਾਂਜੀ ਉਹ ਦੱਸ ਰਹੇ ਨੇ ਜੀ ਹੀਟ ਸਟ੍ਰੋਕ ਜਿਹੜਾ ਆ ਰਿਹਾ ਨਾ ਕਿਉਂਕਿ ਅੱਜ 47 ਤੋਂ ਅਬਵ ਚਲਾ ਗਿਆ ਡਿਗਰੀ ਸੈਂਟੀਗ੍ਰੇਡ ਦਰਜਾ ਹਰਾਰਤ ਸਾਜੀ। ਉਹ ਦੱਸਿਆ ਜਾ ਰਿਹਾ ਵਾ ਕਿ ਪੰਜਾਬ ਨੂੰ ਫੌਰੀ ਤੌਰ ਤੇ ਯਾਨੀ ਅਗਲੇ ਸਾਲ ਤੱਕ 2 ਕਰੋੜ ਦਰਖਤਾਂ ਦੀ ਅਸ਼ਦ ਜ਼ਰੂਰਤ ਹੈ, ਨਹੀਂ ਤੇ ਬਹੁਤ ਜ਼ਿਆਦਾ ਮਸਲੇ ਖਰਾਬ ਹੋ ਸਕਦੇ ਗਰਮੀ ਆ ਹੋ ਜਾਣੀ ਆ ਦੂਜੀ ਜਿਹੜੀ ਉਹਨੂੰ ਕਹਿੰਦੇ ਆ। ਹਾਂਜੀ ਜੇ 2 ਕਰੋੜ ਦਰਖਤ ਦੀ ਜ਼ਰੂਰਤ ਹੈ ਤੇ ਫਿਰ ਕਰੋੜ ਰੰਬਾ ਵੀ ਚਾਹੀਦਾ ਜਿਹਦੇ ਨਾਲ ਪੁੱਟ ਕੇ ਲਾਣੇ ਆ। ਉਹ ਨਹੀਂ ਉਹਦੇ ਚ ਰੰਬਾ ਨਾ ਵੀ ਕਿਹੜਾ ਇੱਕੋ ਦਰਖਤ ਲਾ ਕੇ ਤੇ ਰੰਬਾ ਸਿੱਟ ਦੇਣਾ ਯਾਰ? ਯਾਰਾ ਖਬਰ ਇਹਨੂੰ ਸੁਣੀ ਆ। ਉਹ ਕਰਦੇ ਜ਼ਰਾਫੇ ਦੀ ਧੌਣ ਲਵਾ ਕੇ ਆਪਣੇ ਬੱਚਿਆਂ ਨੂੰ ਕਹਿੰਦਾ ਕੱਢ ਲਓ ਮੇਰੀ ਉਤਲੀ ਜੇਬ ਚੋਂ ਪੈਸੇ। ਉਹਨਾਂ ਨੂੰ ਨਿਕਲਦੇ ਹੀ ਨਹੀਂ ਸੀ। ਉਹ ਕਰਤੇ ਬੰਦੋ ਮਰ ਗਿਆ ਯੋ ਬਣੀ। ਦੇਖੀ ਜਾਓ ਤੁਸੀਂ ਵੀ ਆਰਾਮ ਨਾਲ, ਦੇਖੀ ਜਾਓ ਨਵੀਆਂ ਜਵਾਨੀਆਂ ਦੇ ਮੁਜਰੇ। ਇਦਾਂ ਹੀ ਚੱਲ ਜਾਣਾ। ਹਾਂ ਇਦਾਂ ਹੀ ਭਾਈ ਫ੍ਰੀ ਕੱਟਣਾ ਕੁੱਟਣਾ ਨਹੀਂ ਹੈਗਾ, ਇਹਨੂੰ ਇਦਾਂ ਹੀ ਰਹਿਣ ਦੇ ਦੋ। ਅੱਜ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ 2 ਕਰੋੜ ਦਰਖਤ ਚਾਹੀਦਾ ਵਾ, ਇਹਨੇ ਸੁਣੀ ਭਾਈ। ਐਵੇਂ ਅੰਬ ਦੀ ਗੁਟਲੀ ਬੂਏ ਕੇ ਦੱਬ ਕੇ ਤੇ ਪ੍ਰੈਸ ਕਾਨਫਰੰਸ ਕਰ ਰਿਹਾ, ਜੋ ਕਰ ਰਹਾ ਹੂੰ ਮੁਲਕ ਕੇ ਲਈ ਕਰ ਰਹਾ। ਨਹੀਂ ਇੱਕੋ ਅੰਬ ਦੀ ਡੱਬ ਕੇ ਤੇ
ਫੇਸਬੁੱਕ ਤੇ ਸਟੇਟਸ ਲਾ ਰਿਹਾ, ਕਹਿੰਦਾ ਲਓ ਜੀ ਬਾਕੀ ਹੁਣ ਤੁਹਾਡੀ ਜ਼ਿੰਮੇਵਾਰੀ 'ਚ। ਇੱਕ ਕੋਈ ਦਰਖਤ ਲਾ ਕੇ ਤੇ ਹਕੂਮਤ ਵਾਲਿਆਂ ਨੂੰ ਫੋਨ ਕਰਨਾ, ਹੁਣ ਇਹਨੂੰ ਸਾਂਭ ਤੁਸੀਂ ਕਰਨੀ। ਹਾਲਾਂ ਅੰਬ ਜਿਹੜਾ ਵਾ ਸਾਜੀ ਦੱਸਿਆ ਜਾਂਦਾ ਵਾ, ਪੁਰਾਣੇ ਲੋਕ ਵੀ ਦੱਸਦੇ ਕਿ ਅੰਬ ਦਾ ਜਿਹੜਾ ਦਰਖਤ ਹੈ ਨਾ, ਇਹ ਪਾਲਣਾ ਤੇ ਪੁੱਤਰ ਪਾਲਣਾ ਓਏ ਇਹ ਇਦਾਂ ਹੁੰਦਾ ਇੱਕ ਵਾ। ਮਿੰਟ ਯਾਰ, ਪਹਿਲੇ ਮੈਂ ਜਿਹੜੇ ਪੁੱਤਰ ਪਾਲੇ ਇਹਨਾਂ ਦਾ ਕੁਝ ਕਰਦਾ। ਇਹ ਫਰੀਦ ਉਹਨੇ ਸਾਹਿਬ ਲਵਾ ਲਿਆ ਅੰਬ ਦਾ ਦਰਖਤ ਤੇ ਪੁੱਤਰ ਮਾਰਤਾ, ਉਹਨੂੰ ਪਾਲਣ ਲੱਗ ਪਿਆ। ਕਿਨੇ ਮੈਂ ਭਾਜੀ ਅੰਬ ਦਾ ਦਰਖਤ ਮਾੜੀ ਜਿਹੀ ਗੁੱਟ ਕੇ ਬੀਜੀ ਹੋਈ ਹੈ, ਦੱਬੀ ਹੋਈ ਆ, ਰਾਤ ਨੂੰ ਵੇਸਕੋਟ ਪਾ ਕੇ ਝੰਡਾ ਫੜ ਕੇ ਕਹਿੰਦਾ ਹੈ ਜਜ਼ਬਾ ਜਨੂਨ ਤੋਂ ਹਿੰਮਤ ਨਾ ਹਾਰ, ਕਿ ਮਾਮਾ ਤੂੰ ਕਿਹੜਾ ਕਿਤੇ ਕਰੋੜ ਦਰਖਤ ਲਾਤਾ ਵਾ। ਯਾਰ ਇੱਕ ਦਰਖਤ ਦੀ ਗੁਠਲੀ ਇਹਨੇ ਲਾਈ ਹੈ ਤੇ ਨਾਲ ਹੀ ਆਪਣੇ ਸਟicker ਛਪਾਉਣ ਲੱਗ ਪਿਆ ਜਿਹੜੇ ਅੰਬ ਤੇ ਲਾਣੇ। ਆਹੋ ਅੱਛਾ ਸਹੀ ਗੱਲ ਹੈ। ਏਡਾ ਫਕਨੌਟੀ ਆ। ਕੌਣ ਜਿਹੜਾ ਬੰਦ ਕਰਨ ਗਿਆ ਸੀ, ਉਹ ਤੈਨੂੰ ਪਤਾ ਹੀ ਨਹੀਂ ਲੱਗਾ। ਯਾਰ ਉਹ UPS ਦਾ ਬਟਨ ਹੁੰਦਾ ਥੱਲੇ ਗੋਲ, ਉਹਨੂੰ ਦੱਬੀ ਰੱਖੋ 5 ਸੈਕਿੰਡ ਤੇ ਉਹ ਬੰਦ ਹੁੰਦਾ। ਇਹਨੇ ਵੀ ਕਿਤੇ ਬੋਲ ਊਠ ਸਹੀ ਲਵਾਇਆ ਹੋਇਆ ਆ। ਨਹੀਂ ਉਹਦਾ ਬੁੱਲ ਤੇ ਮਿੱਠੇ ਹੁੰਦਾ ਸਾਡੀ ਹੀ। ਇੱਕ ਹੀ ਇਹਨੇ ਗੁਠਲੀ ਅੰਬ ਦੀ ਦੱਬੀ ਆ ਤੇ ਉਹਨੂੰ ਪਾਣੀ ਦੇ ਦੂ, ਕਿਤੇ ਲੱਕੜਾਂ ਇਕੱਠੀਆਂ ਕਰਨ ਦਿਆ, ਕਹਿੰਦਾ ਹੁਣ ਕਰੇਟਾਂ ਦੀ ਜ਼ਰੂਰਤ ਪੈਣੀ ਆ। ਆਹੋ ਇਹਨੇ ਇੱਕੋ ਹੀ ਅੰਬ ਦੀ ਗੁਠਲੀ ਦੱਬੀ ਆ, ਦੱਬ ਕੇ ਤੇ ਸਵੇਰੇ ਮੰਡੀ ਫਿਰ ਰਿਹਾ ਤਾਜਰ ਬਣ ਕੇ, ਕਹਿੰਦਾ ਯਾਰ ਕੀ ਅੰਬ ਚਾਹੀਦਾ ਹੋਵੇ ਤੇ ਦੱਸਣਾ। ਲੈ ਉਸਤਾਦ ਜੀ ਇੱਕੋ ਹੀ ਗੁਠਲੀ ਡੱਬ ਕੇ ਤੇ ਸ਼ਦਾਨ ਵਾਲਿਆਂ ਨੂੰ ਫੋਨ ਕਰ ਰਿਹਾ, ਹੁਣ ਮਾਲ ਸਾਡੇ ਕੋਲੋਂ ਲੈਣਾ। ਇੱਕੋ ਹੀ ਅੰਬ ਦੀ ਗਿਟਕ ਦੱਬ ਕੇ ਇਹ ਤੇ ਆਪਾਂ ਸ਼ਰਤ ਲਾਉਣੇ 10 ਲਟੋਰ ਆ ਕਿ ਚੌਂਸਾ ਵਾਂ। ਉਹ ਮਾਮਾ ਜੀ ਦੀ ਤੁਸੀਂ ਦੱਬੀ ਹੋਈ ਹੋਣਾ। ਇਹਨੇ ਇੱਕੋ ਹੀ ਅੰਬ ਦੀ ਗਿਟਕ ਦੱਬੀ ਤੇ ਦਰਖਤ ਇਦਾਂ ਹੋ ਗਿਆ, ਕਹਿੰਦਾ ਯਾਰ ਲੰਗੜੇ ਅੰਬ ਦੀ ਸੀ। ਵਿਗਾ ਹੋ ਗਿਆ। ਇੱਕੋ ਹੀ ਅੰਬ ਦੀ ਗੁਟਲੀ ਦੱਬ ਕੇ ਤੇ ਘਰਦਿਆਂ ਨੂੰ ਕਹਿੰਦਾ ਚਲੋ ਲੱਸੀ ਬਣਾ ਲਓ। ਫਟਾਫਟ ਇੱਕੋ ਹੀ ਅੰਬ ਦੀ ਉਹ ਗੁਟਲੀ ਦੱਬੀ ਹੈ ਤੇ ਆਪਣੀ ਸ਼ਰਟ ਤੇ ਲਿਆ ਗ੍ਰੀਨ ਪਾਕਿਸਤਾਨ। ਇੱਕੋ ਹੀ ਅੰਬ ਦੀ ਗਿਟਕ ਦੱਬੀ ਹੈ ਤੇ ਚੌਧਰੀ ਕਾਰਪੋਰੇਸ਼ਨ ਤੋਂ ਜਾ ਕੇ ਨਾ ਗ੍ਰਾਈਂਡਰ ਲਾਇਆ ਕਿਰਾਏ ਤੇ ਜੂਸ ਬਣਾਉਣਾ। ਇੱਕੋ ਹੀ ਅੰਬ ਦੀ ਸਾਜੀ ਇਹਨੇ ਗੁਟਲੀ ਦੱਬੀ ਹੈ ਤੇ ਮੰਡੀ ਫਿਰਨ ਡਿਆ, ਸਾਰਿਆਂ ਨੂੰ ਕਹਿੰਦੇ ਓਏ ਆ ਕਰੇਟ ਸੁੱਟੇ ਹੋਣਾ ਚਾਹੀਦੇ ਤੁਹਾਨੂੰ। ਆਹ ਖਾਲੀ ਇੱਕ ਗੁਠਲੀ ਨੱਪ ਕੇ ਤੇ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਨ ਦਿਆ, 4 ਦੀ ਟੈਨਸ਼ਨ ਨਹੀਂ ਲੈਣੀ ਐ ਇਸ ਵਾਰੀ। ਆਹੋ ਭਾਈ ਇੱਕੋ ਅੰਬ ਦੀ ਗਿਟਕ ਦੱਬੀ ਆ, ਉਹ ਕਿਸੇ ਜਗ੍ਹਾ ਤੇ ਬੱਚਾ ਚੜ ਗਿਆ, ਉਹਨੂੰ ਕਹਿੰਦਾ ਓਏ ਪੋਲਾ ਕਰਦਾ ਵਾ। ਹੁਣੇ ਪੋਲਾ ਕਰਨ ਲੱਗ ਪਿਆ। ਸਾਜੀ ਅੰਬ ਤੇ ਅਮਾਨੁੱਲਾ ਸਾਹਿਬ ਦੀ ਇੱਕ ਬੜੀ ਖੂਬਸੂਰਤ ਗੱਲ ਹੈ ਕਿ ਕਹਿੰਦੇ ਇੱਕ ਡਰਾਮੇ ਦੇ ਵਿੱਚ ਨਾ ਲੁੱਡੀ ਹਿੰਜ ਮਾਲੋ ਚ ਮਾਨ ਸਾਹਿਬ ਬਣੇ ਸ਼ੇਖ ਤੇ ਹੁਣ ਕੰਜੂਸ ਹੱਥ ਕਰਨੇ ਤੇ ਉਹ ਕਹਿੰਦਾ, ਉਹਨਾਂ ਦਾ ਪੁੱਤਰ ਆ ਕੇ ਕਹਿੰਦਾ ਕਿ ਅੱਬਾ ਜੀ ਬਾਹਰ ਅੰਬ ਆਏ ਆ ਉਹ ਲੈ ਲਓ, ਤੇ ਉਹਨਾਂ ਦਾ ਹੁਣ ਟੋਨ ਟੈਪ, ਉਹ ਨਹੀਂ ਬੇਟੇ ਐ ਕਰਕੇ ਕਹਿੰਦੇ ਓਏ ਅੱਜ ਤੋਂ ਮੈਂ 1.5 ਸਾਲ ਬਾਅਦ ਪਹਿਲੋਂ ਖਾਦਾ ਸੀ, ਉਹ 5 ਰੁਪਏ ਦਾ ਅੰਬ ਸੀ, ਹੁਣ 50 ਰੁਪਏ ਦਾ ਹੋ ਗਿਆ, ਉਹੋ ਹੀ ਅੰਬ ਉਹੋ ਹੀ ਕਲਰ, ਕੀ ਕਰਨ ਖਾ ਕੇ। ਅਬ ਕੈਸੀ ਬਾਤ ਹੈ ਯਾਰ ਵੀ ਉਹੀ ਅੰਬ ਉਹੀ ਜਾਗਾ ਸਾਰਾ ਕੁਝ ਉਹੀ, ਮੈਂ 5 ਤੋਂ 50 ਦਾ ਕਿਉਂ ਲਵਾਂ। ਠੀਕ ਹੈ ਯਾਰ ਇਹ ਅੰਬ ਦੀ ਜਿਹੜੀ ਉਸਤਾਦ ਜੀ ਗੱਲ ਕਰਨ ਨੇ, ਅੰਬ ਤਾਂ ਮੈਂ ਦੱਸ ਰਿਹਾ ਸੀ ਕਿ ਪੁੱਤਰ ਪਾਲਣਾ ਤੇ ਅੰਬ ਪਾਲਣਾ ਪੁਰਾਣੇ ਲੋਕ ਕਹਿੰਦੇ ਇਦਾਂ ਹੁੰਦਾ ਵਾ ਜੀ। ਇਹਦਾ ਦਰਖਤ ਜਿਹੜਾ ਇੰਨੀ ਕੇਅਰ ਮੰਗਦਾ। ਦਰਖਤ ਕੋਈ ਵੀ ਹੋਵੇ, ਜਿੰਨੀ ਦੇਰ ਤੱਕ ਉਹ ਆਪ ਨਹੀਂ ਨਾ ਇੰਨੇ ਜੋਗਾ ਜਵਾਨ ਹੋ ਜਾਂਦਾ ਕਿ ਵੀ ਪਾਣੀ ਦੀ ਮਿੱਟੀ ਚੋਂ ਪਾਣੀ ਦੇ ਅੰਦਰੋਂ ਆਪ ਪਾਣੀ ਲੈਣ ਲੱਗ, ਉਨੀ ਦੇਰ ਤੱਕ ਭਾਈ ਉਹਨੂੰ ਪਾਲਣਾ ਹੀ ਪੈਂਦਾ। ਉਸਤਾਦ ਜੀ ਪੁੱਤਰ ਵੀ ਪਾ ਲੈਂਦੇ ਆ ਤੇ ਅੰਬ ਦਾ ਵੀ ਬੂਟਾ ਪਾ ਲੈਂਦੇ, ਨਾਲ ਉਹਨੂੰ ਜਿਹੜਾ ਪਾਣੀ ਲਾਉਂਦੇ ਉਹ ਚ ਨੈਸਲੇ ਬੁਨਿਆਦ ਵੀ ਪਾਈ ਜਾਂਦੇ। ਆਹੋ ਇੰਜ ਕਰਕੇ ਇੱਕ ਗਿਟਕ ਦੱਬੀ ਹੈ ਤੇ ਘਰ ਮਹਿਮਾਨ ਐ ਸੀ, ਜਾਣ ਲੱਗਾ ਕਹਿੰਦਾ ਖਾ ਕੇ ਜਾਇਓ ਫਿਰ। ਹਾਂ ਅੱਛਾ ਇੱਕੋ ਹੀ ਅੰਬ ਦੀ ਗਿਟਕ ਦੱਬ ਕੇ ਤੇ ਰਾਤ ਮੰਜੀ ਤੇ ਇੰਜ ਕਰਕੇ ਸੋਚਣ ਡਿਆ ਵਾ ਕਿਦੋਂ ਕਵਾਂਗਾ ਅੰਬ ਲੈਣ ਆਇਓ ਕਿਸੇ। ਯਾਰ ਇੱਕੋ ਗਿਟਕ ਦੀ ਅੰਬ ਦੱਬ, ਇੱਕੋ ਗਿਟਕ ਦੀ ਅੰਬ ਯਾਰ ਪਿੱਛੇ ਕੋਈ ਗੱਲ ਨਹੀਂ। ਇੱਕੋ ਗਿਟਕ ਕਹਿਣਾ ਕੱਲਾ ਚੱਲ। ਇੱਕੋ ਅੰਬ ਦੀ ਗਿਟਕ ਦੱਬ ਕੇ ਤੇ ਆਪਣੇ ਗੁਰੂ ਕਹਿੰਦੇ ਆ ਮੰਜੀ ਅੰਬ ਥੱਲੇ ਕਰ ਲਓ। ਮੰਜੀ ਅੰਬ ਤੇ ਲਗਾ ਲਓ। ਹਾਲਾ ਕਹਿਣਾ ਚਾਹੀਦਾ ਗਿਟਕ ਥੱਲੇ ਕਰ ਲਓ। ਇੱਕੋ ਹੀ ਦੱਬ ਕੇ ਨਾ ਗੁਠਲੀ ਤੇ ਆਪਣੇ ਮੁੰਡੇ ਨੂੰ ਕਹਿੰਦੇ, ਓਏ ਛੁਰੀ ਤੇ ਪਲੇਟ ਲੈ ਕੇ ਆ ਜਾ ਜਲਦੀ। ਇੱਕੋ ਗਿਟਕ ਦੱਬ ਕੇ ਤੇ ਉਧਰ ਨੂੰ ਬੱਚਾ ਚੱਲਾ ਨੂੰ ਕਹਿੰਦਾ ਓਏ ਬਾਗਾਤ ਤੇ ਪੈਰ ਨਾ ਰੱਖਦੀ। ਬਗਾਤ ਤੇ ਆਹੋ ਕੋਈ ਗਿਟਕ ਦੱਬ ਕੇ ਤੇ ਨਾਲ ਕੁੱਤਾ ਰਾ ਲਿਆ ਗੁਬਾਗ ਚ ਨਾ ਬੜੇ। ਅਸੀਂ ਗਰਮੀਆਂ ਇੱਥੇ ਕੱਟੀ ਦੀਆਂ ਨਹੀਂ, ਆ ਸਿਰਫ ਤੁਹਾਡੀ ਵਜ੍ਹਾ ਤੋਂ ਮੈਂ ਇੱਥੇ ਰਹਿ ਰਿਹਾ, ਨਹੀਂ ਤੇ ਅਸੀਂ ਸਾਰਾ ਟੱਬਰ ਆ ਗਰਮੀਆਂ ਆਈਸਲੈਂਡ ਨੂੰ। ਮੱਝ ਜੇਲ੍ਹ ਚ ਹੁੰਦੇ ਨੇ। ਗਰਮੀ ਉੱਧਰ ਨਿਕਲਦੀ ਨਹੀਂ। ਮੱਛ ਤੂੰ ਮੱਛ ਜੇਲ੍ਹ ਚ ਕਿਦਾਂ? ਸਿੰਪਲ ਮੱਝ ਜੇਲ੍ਹ ਚ। ਪਰ ਮੱਝ ਅੱਛਾ ਵੈਰੀ ਮੱਚ ਚ ਨਹੀਂ। ਨਹੀਂ ਉੱਥੇ ਅਪਾਰਟਮੈਂਟ ਲਿਆ ਆਪਣਾ ਸਾਜੀ ਆਈਸਲੈਂਡ, ਗਰਮੀਆਂ ਉੱਥੇ ਹੀ ਕੱਢੀ ਦੀਆਂ ਆਈਸਲੈਂਡ ਚ। ਹਾਂਜੀ ਇਦਾਂ ਦਾ ਬੱਚਾ ਜੇਲ੍ਹ ਚ ਹੁੰਦਾ ਜਿਹੜਾ ਬੰਦਾ ਮੁਲਾਕਾਤ ਕਰਨ ਉਹਨੂੰ ਕਹਿਣਾ ਓ ਯਾਰ ਭੋਰਾ ਚਾਰ ਲਿਆ ਦੀ ਦਾਲ ਤੇ ਮਿਲ ਜਾਂਦੀ ਇੱਥੋਂ। ਅੱਛਾ ਅੱਲਾ ਨੇ ਹੁਣ ਜੇ ਪ੍ਰਮੋਸ਼ਨ ਕੀਤੀ ਹੈ, ਕੁੱਲੀ ਤੋਂ 4 ਦੀਵਾਰੀ ਤੇ ਆਏ ਤੁਸੀਂ। ਕੀ ਯਾਰ ਤਬੀਅਤ ਨਹੀਂ ਆਈਸਲੈਂਡ ਹਾਂ ਹਾਂ ਸਹੀ। ਆਈਸਲੈਂਡ ਸਾਲ ਚ ਕਿੰਨੀ ਦੇਰ ਵਾਸਤੇ ਜਾਣੇ?
6 ਮਹੀਨੇ ਗਰਮੀਆਂ 6 ਮਹੀਨੇ ਉੱਥੇ ਇਹ ਆਈਸਲੈਂਡ ਨਹੀਂ ਜਾਂਦਾ ਉਸਤਾਦ ਜੀ, ਸੌਰੀ, ਇਹ ਆਈਸਲੈਂਡ ਜਾਂਦਾ, ਬਰਫ਼ ਲੈਣ ਜਾਂਦਾ ਸਾਹਮਣੇ ਕਰੋ ਕੌਲਾ। ਉਹਨੂੰ ਅੱਛਾ ਮਹੱਲਿਆਂ ਦੇ ਵਿੱਚ ਇਹ ਵੀ ਬੜਾ ਇੱਕ ਡਾਇਲੌਗ ਆ, ਬਾਜੀ ਅੰਮੀ ਕਹਿੰਦੀ ਕਿ ਬਰਫ਼ ਦਾ ਕੌਲਾ ਪੈਣਾ। ਇੱਕ ਬੜਾ ਵਾਇਰਲ ਹੋਈ ਸੀ ਇੱਕ ਬਿੱਲੀ, ਤੇ ਉਹ ਬਿੱਲੀ ਇੰਜ ਕਰਕੇ ਖਲੋਤੀ ਇੱਕ ਬੂਹੇ ਦੇ ਅੱਗੇ, ਤੇ ਉਹ ਉੱਤੇ ਲਿਖਿਆ ਬਾਜੀ ਇੱਕ ਕੌਲਾ ਦਾ ਨੰਬਰ। ਅੱਛਾ ਮਾਸ਼ਾਅੱਲਾ ਉਸਤਾਦ ਜੀ। ਆਪਣੇ ਸਾਹਮਣੇ ਲਿਆ ਕਰੋ ਬਰਫ਼ ਦਾ ਕੋਲਾ ਮੰਗਿਆ, ਉਹਨਾਂ ਨੇ ਦੇ ਦਿੱਤਾ ਤੇ ਉਹਨਾਂ ਦੇ ਸਾਹਮਣੇ ਉਹ ਪੁੱਪੀ ਖੋਲ ਕੇ ਠੰਡੀ ਕਰਨ ਦੇ। ਸਹੀ ਗੱਲ। ਓਏ ਕਿੱਦਾਂ ਦੀਆਂ ਗੱਲਾਂ ਬਹੁਤ ਬਰੀਕ ਗੱਲ ਆ, ਪਰ ਅੱਲਾ ਕਰੇ ਕਿ ਤੈਨੂੰ ਸਮਝ ਨਾ ਆਵੇ। ਲੈ ਤੂੰ ਸਾਰੀ ਸਮਝਾਤੀ। ਇਹ ਚ ਕਿਹੜੀ ਗੱਲ ਆ ਯਾਰ? ਉਸਤਾਦ ਜੀ ਕੁੱਪੀ ਤੋਂ ਮੁਰਾਦ ਹੈ ਕਿ ਓਏ ਆਹੋ ਯਾਰ, ਉਹਨਾਂ ਨੂੰ ਕੀ ਪਤਾ ਨਹੀਂ, ਉਹ ਸਾਡੇ ਤੋਂ 2 ਕਦਮ ਅੱਗੇ ਹੋਏ ਪਏ। ਆ ਲਓ ਭਾਈ ਚਮਕਾਇਆ ਬਚਿਆ ਫੇਰ ਚਲ ਗਿਆ। ਹਾਂ ਭਾਜਨ ਵਾਲੇ ਉਹਨਾਂ ਨੇ ਬਾਲ ਕੇ ਚੈੱਕ ਕੀਤੀ ਆ ਵੀ ਕੋਈ ਚੀਜ਼ ਤੇ ਨਹੀਂ ਕਿਸੇ ਦੀ, ਜੇ ਸੜਨੀ ਸੁਣਨੀ ਤੇ ਇੰਨੀ ਦੇਰ ਚ ਸੜ ਜਾਵੇ ਫਿਰ ਅਸੀਂ ਉਹ ਪੂਰਾ ਛੱਡਾਂਗੇ ਬਾਅਦ ਚ। ਉਸਤਾਦ ਜੀ ਬਾਰਿਸ਼ ਵੀ ਤਬਾਨੀ ਆ ਨਾ, ਬਾਹਰ ਤੂਫਾਨ ਆਇਆ ਪਿਆ ਵਾ। ਹਾਂ ਕਿੰਨਾ ਕੁ ਤੂਫਾਨ। ਅੱਛਾ ਯਾਰ ਇੱਕ ਗੱਲ ਮੈਨੂੰ ਦੱਸੋ ਤੁਸੀਂ ਉਸਤਾਦ ਜੀ, ਇਹ ਗੱਲ ਠੀਕ ਆ ਕਿ ਵਾਪਡਾ ਦੇ ਵਿੱਚ ਅਗਰ ਕੋਈ ਪ੍ਰੋਬਲਮ ਬਣ ਗਈ ਹੈ, ਲਾਈਕ ਇੱਕ ਟਰਾਂਸਫਾਰਮ ਦੇ ਵਿੱਚ ਐਕਸਟਰਾ ਕਰੰਟ ਆ ਗਿਆ ਤੇ ਮਹੱਲੇ ਵਾਲੇ ਦੀਆਂ ਸਾਰੀਆਂ ਚੀਜ਼ਾਂ ਸੜ ਗਈਆਂ, ਤੇ ਇਹਦੇ ਚ ਠੀਕ ਆ ਵੀ ਨੋ ਡਾਊਟ ਇਹ ਕੋਈ ਕਸੂਰ ਨਹੀਂ, ਲੇਕਿਨ ਅਗਰ ਚੀਜ਼ ਨਾਕਸ ਲੱਗੀ ਹੈ, ਸਮਝ ਆ ਰਹੀ ਗੱਲ? ਹਾਂਜੀ ਹਾਂਜੀ। ਇੱਕ ਟਰਾਂਸਫਾਰਮ ਲਾ ਕੇ ਜਿਸ ਪਹਿਲੇ ਹੀ ਫਾਲਟ ਆ, ਉਹ ਨਰਮ ਆ, ਉਹ ਇੰਨਾ ਭਾਰ ਨਹੀਂ ਚੁੱਕ ਸਕਦਾ। ਯਾਨੀ ਇੱਕ ਮਿਸਾਲ ਆ 10 kV ਦਾ ਉਹ ਟਰਾਂਸਫਾਰਮ ਆ, ਉਹਦੇ ਤੇ ਲੋਡ ਪਾਤਾ 13 kV, ਤੇ ਉਸ ਵਜ੍ਹਾ ਤੋਂ ਸੜ ਕੇ ਜਾਂ ਉਹਦੇ ਕੋਈ ਮਸਲਾ ਬਣ ਕੇ ਬਾਕੀ ਘਰਾਂ ਦੀਆਂ ਕਈ ਚੀਜ਼ਾਂ ਸੜ ਗਈਆਂ, ਉਹਦੇ ਤੇ ਉਹ ਜ਼ਿੰਮੇਦਾਰ ਨੇ ਨਾ। ਸਰ ਗੱਲ ਸਮਝ ਆ ਰਹੀ ਹੈ ਕਿ ਅਗਰ 10 kV ਦਾ ਟਰਾਂਸਫਾਰਮ ਆ, ਤੁਸੀਂ ਉਹਦੇ ਤੇ 9-10 kV ਪਾਇਆ ਵਾ, ਠੀਕ ਆ ਜੀ, ਤੇ ਫਿਰ ਉਹਦੇ 'ਚ ਕੋਈ ਪ੍ਰੋਬਲਮ ਬਣ ਗਈ ਤੇ ਤੁਸੀਂ ਕਹਿੰਦੇ ਭੈਣ ਸਾਡੇ ਵੱਲੋਂ ਦੇਖੋ ਅਸੀਂ ਓਕੇ, ਤੁਸੀਂ 10 kV ਦੇ ਉੱਤੇ 14 kV ਪਾਇਆ ਮਹੱਲਾ, ਹਾਂਜੀ ਉਹ ਸੜ ਗਿਆ। ਉਹ ਸੜਨ ਦੇ ਨਾਲ ਅਸੀਂ ਲਾਹੌਰ ਰਹਿੰਦੇ ਸਾਂ ਉਸਤਾਦ ਜੀ, ਰਾਤ ਨੂੰ ਕੀ ਪਟਾਕਾ ਵੱਜਾ, ਪਟਾਕਾ ਨਹੀਂ ਵੱਜਾ ਉਸਤਾਦ ਜੀ, 220 ਜਿੱਥੇ ਲਿਖਿਆ ਨਾ ਉੱਥੇ 890 ਲਿਖਿਆ, ਓਏ ਹੋਏ ਹੋਏ। ਤੇ UPS ਮੈਂ ਆਪਣੇ ਨਾਲ ਦੇ ਘਰ ਦਾ ਵੇਖਿਆ ਰਾਖ ਕੋਲਾ ਹੋਇਆ ਪਏ, AC ਫਰਿੱਜਾਂ ਪੱਖੇ, ਉਸਤਾਦ ਜੀ ਉਹਨਾਂ ਦੀਆਂ ਵਾਦਾਂ ਹੀ ਚੇਂਜ ਹੋ ਗਈਆਂ ਚੀਜ਼ਾਂ ਦੀਆਂ, ਫਰਿੱਜ ਦੀਆਂ ਚੀਕਾਂ ਇੰਜ ਟਾਈਪ ਦੀਆਂ ਚੀਕਾਂ ਫਰਿੱਜਾਂ ਚੋਂ। ਇੱਕ ਹੋਰ ਗੱਲ ਨਾ, ਆਮ ਚੀਜ਼ਾਂ ਜਿਵੇਂ ਸਾਡੇ ਫ੍ਰਿਜ, AC, ਇਸਤਰੀ ਵਗੈਰਾ ਚੱਲਦੀਆਂ, ਉਹ ਤੇ ਚੱਲਦੇ ਨੇ ਨਾ, ਉਹਦੇ ਤੋਂ ਐਕਸਟਰਾ ਜਿਵੇਂ ਲਾਈਕ ਸਾਡੇ ਮਹੱਲੇ ਦੇ ਵਿੱਚ ਹੁਣ ਇੱਕ ਬੰਦਾ ਗਲੂ ਬਣਾਉਂਦਾ, ਉਹਨੇ ਗਲੂ ਵਾਲੀ ਮਸ਼ੀਨ ਲਾਈ ਆ, ਇੱਕ ਬੰਦਾ ਉਹ ਪੈਕਿੰਗ ਵਾਲੇ ਨਾ ਚੂਰਨ ਬਣਾਉਂਦਾ ਵਾ, ਉਹਨੇ ਵੀ ਮਸ਼ੀਨ ਉਸੇ ਗਲੀ 'ਚ, ਤੇ ਉਹ ਸਰ ਉਹੀ ਕਹਿ ਰਿਹਾ ਨਾ, ਦੇਖੋ ਮੇਰੀ ਉਹ ਫਿਰ ਪਤਾ ਕੀ ਹੋਇਆ, ਸਾਰੇ ਇਕੱਠੇ ਹੋ ਗਏ ਭਾਈ, ਉਹਨਾਂ ਦਾ ਲੱਖਾਂ ਰੁਪਏ ਦਾ ਲੋਕਾਂ ਦਾ ਨੁਕਸਾਨ ਹੋ ਗਿਆ, ਠੀਕ ਆ ਜੀ, ਸਾਡੇ ਵੀ 2-3 ਵਾਲ ਸੜ ਗਏ। ਯਾਰ ਇਹ ਤੇ ਸ਼ੇਰ ਹੈਗਾ ਨਾ ਉਸਤਾਦ ਜੀ, ਇਹ ਤਾਂ ਕਵਾਲੀ ਆ। ਨਹੀਂ ਯਾਰ ਸ਼ੇਰ ਆਹੋ ਮਤਲਬ ਮੇਰਾ ਕੋਈ ਸਾਡਾ ਕੋਈ ਨੁਕਸਾਨ ਨਹੀਂ ਹੋਇਆ, ਸਿਰਫ ਇੱਕ ਪੱਕਾ ਹਲਕਾ ਜਿਹਾ ਜਿਹੜਾ ਨਾ ਉਹ ਸਲੋ ਹੋਇਆ, ਜਦੋਂ ਉਹਨੇ ਕਿਹਾ ਉਹ ਫਿਰ ਤੇਜ਼ ਹੋ ਗਿਆ। ਹਲਾਲ ਕਮਾਈ ਦਾ ਇਹ ਹੁੰਦਾ ਸਿਸਟਮ। ਨਹੀਂ ਤੇ ਬਟਨ ਜ਼ਿਆਦਾ ਪਾਉਣਾ ਤਾਂ ਅਕਸਰ ਬੋਝ ਤੋਂ ਸੁਣ ਲਓ ਨਾ, ਉਹ ਮੈਂ ਮਜ਼ਾਕ ਕਰ ਰਿਹਾ। ਉਸ ਤੋਂ ਬਾਅਦ ਉਹ ਸਵੇਰੇ ਉੱਠ ਕੇ ਨਾ ਸਾਰੇ ਚਲੇ ਗਏ, ਉਹਨਾਂ ਨੇ ਜਾ ਕੇ ਉਹਨਾਂ ਨੇ ਕਿਹਾ ਜੀ ਸਾਡਾ, ਉਹਨਾਂ ਨੇ ਕਿਹਾ ਭਾਈ ਨਾ ਦੇਖੋ ਲਿਖਿਆ ਵਾ ਇਹ ਵਾਪਡਾ ਚ ਹੈਗਾ ਕਿ, ਲੇਕਿਨ ਮੈਂ ਉਹ ਕਹਿ ਰਿਹਾ ਕਿ ਲਿਖਿਆ ਠੀਕ ਆ, ਲੇਕਿਨ ਅਗਰ ਕਿਸੇ ਵਜ੍ਹਾ ਤੋਂ ਲਾਈਕ ਉਹਨਾਂ ਦੀ ਕੋਈ ਤਾਰ ਨਾਕਸ ਪਾਈ ਉਹਨਾਂ ਨੇ, ਕੁਤਾਹੀ ਦੀ ਵਜ੍ਹਾ ਤੋਂ ਅਗਰ ਹੋਇਆ ਤੇ ਉਹਦੀ ਤੇ ਜ਼ਿੰਮੇਵਾਰੀ, ਲੇਕਿਨ ਉਹਦੀ ਵੀ ਹੁਣ ਇੱਥੇ ਕੋਈ ਚੱਕਰ ਨਹੀਂ ਹੈਗਾ ਜ਼ਿੰਮੇਵਾਰੀ। ਉਹਨੇ ਡਿਸਕਲੇਮਰ ਚਲਾਇਆ ਜਿਹੜੀ ਤੂੰ ਗੱਲ ਕਰ ਰਿਹਾ ਨਾ ਕਿ ਇੱਕ ਮਤਲਬ ਕਿ ਇੱਕ 20 kV ਦਾ ਟਰਾਂਸਫਾਰਮ ਮਹੱਲੇ 'ਚ ਲੱਗਾ, ਉਹਨਾਂ ਨੇ ਦਿੱਤਾ, ਹੁਣ ਇੱਕ ਬੰਦੇ ਨੇ ਵਿੱਚ ਗ੍ਰੈਂਡਰਾਂ ਲਾ ਰਹੀਆਂ ਨੇ, ਹਾਂਜੀ ਠੀਕ ਆ ਨੇ, ਤੇ ਉਹ ਭਾਵੇਂ ਮਹੱਲੇ ਵਾਲੇ ਸਾਰੇ ਇੱਧਰ ਉੱਧਰ ਵਾਲੇ ਜਿਹੜੇ ਉਹਨੂੰ ਸ਼ਿਕਾਇਤ ਕਰਨ, ਨਹੀਂ ਕਰਦੇ ਨੇ ਸ਼ਿਕਾਇਤ, ਨਹੀਂ ਨਾ ਸ਼ਿਕਾਇਤ ਨਹੀਂ ਭਾਵੇਂ ਉਹ ਜਿਹਨੇ ਗ੍ਰੈਂਡਰਾਂ ਲਾਈਆਂ ਨੇ ਨਾ, ਉਹ ਰੁਪਈਆ 5-7 ਹਜ਼ਾਰ ਮਹੀਨੇ ਦਾ ਦਿੰਦਾ ਵੀ ਹੈ। ਯੈਸ ਇਹ ਗੱਲ ਨਾ, ਉਹ ਜਿਹੜਾ ਬਾਹਰੋਂ ਬਾਹਰ ਨਿਬੜ ਲੈਂਦਾ। ਔਰ ਦੂਸਰੀ ਗੱਲ ਉਸਤਾਦ ਜੀ ਜਿਹੜੀ ਤੁਸੀਂ ਕੀਤੀ ਨਾ ਯਾਰ, ਤੂੰ ਵਿੱਚ ਗੱਲ ਟੋਕ, ਮੈਂ ਤੈਨੂੰ ਇਸੇ ਤੋਂ ਕਹਿਣਾ ਵਾ ਨਾ, ਫਿਰ ਆ ਜਾ ਬਾਹਰ ਆ ਜਾ। ਫਿਰ ਤੈਨੂੰ ਕੀ ਮਸਲਾ, ਤੈਨੂੰ ਬਹੁਤ ਅੱਗ ਕਾਮੇਡੀ ਦੀ ਲੱਗੀ ਆ, ਖੜਦਾ ਹੀ ਤੂੰ ਕੀ ਕਹਿਣਾ ਵਾ ਕੀ ਮਸਲਾ ਵੀ ਤੂੰ ਹੀ ਲਾਫਟਰ ਲਈ ਜਿਵੇਂ ਸਾਰਿਆਂ ਦੇ, ਮਤਲਬ ਸਵੇਰੇ ਤੇਰੇ ਘਰ ਆ ਜਾਣ ਸਾਰੇ ਗੁਲਾਬ ਦੇ ਫੁੱਲ ਲੈ ਕੇ, ਹਾਂ ਕਿਸੇ ਹੋਰ ਨੂੰ ਗੱਲ ਤਾਂ ਕਰਨ ਦੇ, ਨਹੀਂ ਮਤਲਬ ਕੀ ਕਰਨ, ਬੱਚੇ ਤੇਰੇ ਸ਼ਾਗਿਰਦ ਪਾ ਦੇਣ, ਉੱਥੇ ਅਕੈਡਮੀ ਬਣਾ ਦੇਣ, ਮਿੱਠਾ ਲਾਫਟਰੀਆ ਇਹ ਕੀ ਚਾਹੁੰਦਾ ਵੀ ਅਮਾਨੁੱਲਾ ਦੀ ਤਸਵੀਰ ਦੇ ਲੱਗੇ ਇੰਜ ਕੀਤਾ ਹੋਵੇ ਸਾਰਿਆਂ ਤੇ ਤੇਰੇ ਅੱਗੇ ਇੰਜ ਕੀਤਾ ਹੋਵੇ। ਮੈਨੂੰ ਜਿੰਨੀ ਜਲਦੀ ਹੋ ਸਕਦਾ ਨਸਰੁੱਲਾ ਸਾਹਿਬ ਕੋਲ ਆ ਜਾਓ, ਮੈਨੂੰ ਪਤਾ ਨਹੀਂ ਲੱਗਦਾ ਮੈਂ ਕਦੋਂ ਬੋਲ ਪੰਨਾ। ਨਸਰੁੱਲਾ ਨਹੀਂ, ਤੂੰ ਬਸ ਅਮਾਨੁੱਲਾ ਸਾਹਿਬ ਦਾ ਅਦਬ ਕਰ, ਤੇਰਾ ਨਸਰੁੱਲਾ ਵੀ ਠੀਕ ਹੋ ਮੈਂ ਬੋਲਿਆ ਸੀ ਹੁਣ, ਬੋਲਿਆ ਮੈਂ ਹੁਣ ਯਾਰ ਵੇਖਣਾ ਉਸਤਾਦ ਜੀ, ਇਹ ਵੇਖੋ ਹਟਦਾ ਹੀ ਨਹੀਂ ਸਾਜ, ਓਏ ਯਾਰ ਸਮਝ ਨਹੀਂ ਲੱਗਣ ਦੀ ਕਿਹੜੀ ਘੜੀ ਕਾਮੇਡੀ ਨਾਈਟ ਦੇ ਵਿੱਚ ਮੈਨੂੰ ਲੈ ਲੈਣ ਹੈ। ਹੋ ਗਿਆ ਨਾ ਹੈਡ ਸਟ੍ਰੋਕ, ਮੈਨੂੰ ਦੇਖਿਆ ਉਸਤਾਦ ਜੀ ਇੱਕ ਵਕਤ ਆਣਾ, ਇਹਨੇ ਸਿਰਫ ਕੂਕਾਂ ਮਾਰਨੀਆਂ, ਲਫ਼ਜ਼ ਇਹਦੇ ਅੰਦਰੋਂ ਹੀ ਮੁੱਕ ਗਏ ਹੋਣੇ, ਖਤਮ ਹੋ ਜਾਣੇ। ਚੀਕਾਂ ਕੂਕਾਂ। ਅੱਛਾ ਇੱਕ ਵਕਤ ਆਉਣਾ
ਇਹਨੇ ਇਕੱਲੇ ਨੇ ਬਾਹਰ ਥੜੀ ਤੇ ਬੈਠੇ ਚੁਕਤਾ ਕਰੀ ਜਾ ਕਰੀਆਂ ਆਪੇ ਹੀ। ਆਹੋ ਆ ਹੁੰਦਾ ਹੀ ਆ। ਇਹਨੇ ਜ਼ੇਨ ਦੇ ਮੁਤਾਬਕ ਨਾ ਅੱਗੇ ਟੀ ਟਾਈਮ ਲਾਇਆ ਹੋਣਾ, ਖਿਆਲੀ ਤੌਰ ਤੇ ਨਿਭਾਇਆ ਹੋਣਾ, ਇਹਨੇ ਇਕੱਲੇ ਨੇ ਬੋਲੀ ਜਾ ਕਰਨਾ ਤੇ ਅੱਗੋਂ ਕਿਸੇ ਦੀ ਆਵਾਜ਼ ਨਹੀਂ ਹੁੰਦੀ, ਐਂਡ ਤੇ ਵੀ ਖੁਸ਼ ਹੋ ਕੇ ਉੱਠਿਆ ਕਰਨਾ ਕਿ ਦੇਖਾਂ ਮੈਂ ਕਿਸੇ ਨੂੰ ਗੱਲ ਨਹੀਂ ਕਰਨ ਦਿੰਦਾ। ਕੀ ਤੈਨੂੰ ਮਸਲਾ ਯਾਰ? ਉਹਨੇ ਸਹੀ ਦੱਸ, ਝੂਠ ਨਾ ਬੋਲੀ, ਮੈਂ ਬੋਲਿਆ ਸੀ। ਹਾਂਜੀ ਬੋਲੇ ਸੀ, ਬੋਲੇ ਸੀ ਤੁਸੀਂ ਭਾਵੇਂ ਗੱਲ 36,000 ਵਾਰੀ ਬੋਲਿਆ, ਤੈਨੂੰ 30 ਵਾਰੀ ਤੈਨੂੰ ਚੁੱਪ ਕਰਾਇਆ। ਕੀ ਮੈਂ ਕਿਹਾ ਕੀ ਸੀ? ਆ ਟ੍ਰਾਂਸਫਾਰਮ ਵਾਲਾ, ਮੈਂ ਤਾਂ ਟ੍ਰਾਂਸਫਾਰਮ ਦੀ ਗੱਲ ਹੀ ਕੋਈ ਨਹੀਂ ਕੀਤੀ। ਉਦੋਂ ਦੀ ਕਿਹੜੀ ਗੱਲ ਹੋ ਰਹੀ ਸੀ ਇੱਥੇ? ਟ੍ਰਾਂਸਫਾਰਮ ਦੀ। ਤੇ ਫਿਰ ਤੂੰ ਇਹ ਕਿਦਾਂ ਹੋ ਸਕਦਾ ਕਿ ਤੂੰ ਨਾ ਕਰੇ? ਤੇਰੇ ਸਾਹਮਣੇ ਕੋਈ ਗੱਲ ਹੁੰਦੀ ਹੋਵੇ ਤੂੰ ਉਹ ਚ ਹਾਮੀ ਨਾ ਪਰ ਆ ਲੈ। ਆ ਸਭ ਝੂਠ ਆ, ਸਭ ਝੂਠ ਆ। ਓ ਯਾਰ ਤੂੰ ਉਸਤਾਦ ਜੀ ਤੇ ਕਹਿਣ ਦੇ ਨੇ ਓ ਯਾਰ ਚੁੱਪ ਕਰ ਜਾ, ਫਿਰ ਤੇ ਅਦਬ ਹੀ ਨਹੀਂ ਆਇਆ ਤੇਰਾ ਮੈਂ ਕੀ ਆਖਾਂ ਯਾਰ, ਕੈਸਾ ਘਟਿਆ ਆਦਮੀ ਹੈ ਤੂੰ। ਉਹ ਯਾਰ ਲੜਨਾ ਬਾਹਰ ਜਾ ਕੇ ਲੜ ਲਓ, ਵੈਸੇ ਉਹਨਾਂ ਦਾ ਬਾਹਰ ਮੈਨੂੰ ਵੀਜ਼ਾ ਲਵਾ ਦੇ ਕਵੇਦਾ, ਉੱਥੇ ਜਾ ਕੇ ਲੜ ਲੈਣੇ। ਲੈ ਠੀਕ ਹੈ, ਬਾਹਰ ਜਾ ਕੇ ਇਹਦੀ ਕੋਈ ਜ਼ਰੂਰਤ ਹੈ ਸੀ? ਬਾਹਰ ਬਾਰਿਸ਼ ਹੋਣ ਦੀ ਪਾਗਲ ਹੈ। ਓ ਯਾਰ ਲੈਣਾ ਐਕਸਟਰਾ ਨਾ ਬੋਲੋ, ਕਹਿ ਨਹੀਂ ਮਤਲਬ ਤੂੰ ਧੱਕੇ ਨਾਲ ਕਾਮੇਡੀ ਕਿਉਂ ਕਰ ਰਿਹਾ? ਓਏ ਹੋਏ ਹੋਏ ਹੈ ਉੱਥੇ ਤੂੰ ਐਸੇ ਕਾਮੇਡੀ ਨਹੀਂ ਗਿਆ, ਇੱਥੇ ਐਸੇ ਤਜਜ਼ੀਆ ਕਾਰ ਆ ਗਿਆ ਵਾ ਹੈ। ਨਹੀਂ ਇੱਥੇ ਵੀ ਉਹੀ ਕੁਝ ਕਰਨਾ। ਅੱਛਾ ਮੈਂ ਕੀ ਕਹਿੰਦਾ ਵਾ ਨਹੀਂ ਉਹਦੇ ਕਹਿਣ ਦਾ ਮਕਸਦ ਆ ਵੀ ਉਹ ਤੇ ਐਕਸਟਰਾ ਬੋਲ ਰਿਹਾ, ਤੂੰ ਤੇ ਜਿਹੜੀਆਂ ਬੰਦੀਆਂ ਉਹ ਵੀ ਨਹੀਂ ਬੋਲਦਾ। ਅੱਛਾ ਉਸਤਾਦ ਜੀ ਮੈਂ ਚਾਹੁੰਦਾ ਵਾ ਇੱਕ ਅਵੇਅਰਨੈਸ ਜਿਹੜੀ ਨਾ ਸਾਡੇ ਥਰੂ ਜਿਹੜੀ ਉਹ ਜ਼ਰੂਰੀ ਹੈ ਕਿ ਬਿੱਲ ਦੇ ਮਗਰ ਵੀ ਲਿਖਿਆ ਹੁੰਦਾ, ਲੇਕਿਨ ਜਿਹੜਾ 6 ਤੋਂ ਦੱਸਿਆ ਜਾਂਦਾ ਵਾ 4 ਤੋਂ 6 ਜਾਂ ਜਿਹੜਾ ਟਾਈਮ ਪਿੱਛੇ ਲਿਖਿਆ ਹੁੰਦਾ ਕਿ ਉਹਦੇ ਵਿੱਚ ਇਸਤਰੀ ਫ੍ਰਿਜ ਵਗੈਰਾ ਦਾ ਘੱਟ ਯੂਜ਼ ਕਰੋ, ਕਮ ਇਸਤੇਮਾਲ ਕਰੋ ਤਾਂ ਕਿ ਉਹਦੀ ਖਪਤ ਘਟੇ। ਸਹੀ ਲਿਖਿਆ ਹੁੰਦਾ ਤੇ ਇਹਨਾਂ ਦੇ ਘਰ ਮੈਂ ਕਿਹੜਾ ਕਹਿਣਾ ਉਸਤਾਦ ਜੀ ਗਲਤ ਲਿਖਿਆ ਨਹੀਂ ਵਾ ਤੇ ਵੀ- ਤੂੰ ਗੱਲ ਕਿਉਂ ਤੋਰੀ ਫਿਰ? ਮੈਂ ਕਿਹਾ ਵੀ ਤੁਸੀਂ ਦੱਸ ਦਿਓ ਵੀ ਉਹ ਇਦਾਂ ਕਰ ਲਵੋ ਤੇ ਸਹੀ ਲਿਖਿਆ ਹੁੰਦਾ, ਮੈਂ ਪੁੱਛਿਆ ਵੀ ਸਹੀ ਲਿਖਿਆ ਨਹੀਂ ਤੇ ਤੂੰ ਗੱਲ ਕੀਤੀ ਕਿਉਂ ਜਦੋਂ ਤੈਨੂੰ ਪਤਾ ਵੀ ਸਹੀ ਲਿਖਿਆ ਹੁੰਦਾ? ਉਸਤਾਦ ਜੀ ਮੈਂ ਕਿਹਾ ਉਹਦੇ ਮਗਰ ਲਿਖਿਆ ਹੁੰਦਾ ਵਾ ਕਿਉਂ ਆਹ ਲਿਖਿਆ ਹੁੰਦਾ ਤੇ ਫਿਰ ਉਹ ਲਿਖਿਆ ਹੁੰਦਾ ਨਾ, ਲਿਖਿਆ ਹੁੰਦਾ ਠੀਕ ਆ, ਉਹ ਤੁਸੀਂ ਦੱਸਣਾ ਵਾ ਕਹਿਣਾ ਕਿ ਉਹਦੇ ਮਗਰ ਲਿਖਿਆ ਹੁੰਦਾ। ਇਹ ਸਾਰੀ ਪਬਲਿਕ ਨੂੰ ਆਵਾਮ ਨੂੰ ਕਹਿ ਦਿਓ ਸਾਰੀ। ਨਹੀਂ ਉਹ ਪੜ੍ਹਦੇ ਨਹੀਂ, ਉਹ ਕੀ ਬਿੱਲ ਏਦਾਂ ਪੜ੍ਹਦੇ ਕਿ ਇਹ ਆਪਣਾ ਦੇ ਸਾਨੂੰ ਉਹ ਨਹੀਂ ਦੇਖਦੇ ਉੱਤੇ ਕੀ ਲਿਖਿਆ। ਨਹੀਂ ਉਹ ਮੈਂ ਇਹ ਸੋਚ ਕੇ ਕਿਹਾ ਵਾ ਕਿ ਦੇਖੋ ਤੂੰ ਇਹ ਦੇਖ ਵੀ ਉਹਦੇ ਉੱਤੇ ਲਿਖਿਆ ਹੁੰਦਾ ਪੀਟੀਵੀ ਦੇ ਵੀ ਪੈਸੇ ਪੈਂਦੇ ਸਾਨੂੰ 30 ਰੁਪਏ ਕਿ 20 ਰੁਪਏ। ਹਾਂਜੀ ਟੀਵੀ ਉਹ ਟੀਵੀ ਫੀਸ ਉਹ ਮੈਨੂੰ ਨਹੀਂ ਸਮਝ ਆਈ ਉਹ ਕੀ ਆ। ਉਹ ਇਹ ਤੇ ਸਮਝ ਮੈਨੂੰ ਆਉਂਦੀ ਆ ਵੀ ਜਿਸ ਦੌਰ 'ਚ ਸ਼ੁਰੂ ਹੋਇਆ ਹੋਏਗਾ ਉਦੋਂ ਇੱਕ ਪੀਟੀਵੀ ਦਾਰਾ ਵਾ, ਉਹ ਖਸਾਰੇ 'ਚ ਹੋਏਗਾ ਜਾਂ ਕੋਈ ਮਸਲਾ ਮਸਾਇਲ ਹੋਏਗਾ, ਅਸੀਂ ਕਿਉਂਕਿ ਪੀਟੀਵੀ ਦੇਖ ਰਹੇ ਆ ਉਹਦੇ ਸਾਨੂੰ ਮਤਲਬ ਸਾਨੂੰ ਉਹਦੇ ਉਹਨਾਂ ਨੂੰ ਖਰਚਾ ਹੁੰਦਾ ਵਾ, ਸਾਡੇ ਕੋਲ ਉਹਦੇ ਤੁਸੀਂ ਮਹੀਨੇ ਦੇ 30 ਰੁਪਏ 40 ਰੁਪਏ ਚਾਰਜਸ ਲੈ ਰਹੇ ਹੋ, ਇਹ ਤੇ ਸਮਝ ਆਉਂਦੀ। ਅੱਜ ਹਾਂ ਬਿਲਕੁਲ ਉਸਤਾਦ ਜੀ ਹੁਣ ਕਾਦੇ ਬਣਦੇ ਹੀ ਨਹੀਂ ਹੈ। ਨਹੀਂ, ਨਾਲੇ ਉਹਦੇ ਤੇ ਕਮਰਸ਼ੀਅਲਾਂ ਚੱਲਦੀਆਂ ਸੀ ਜਦੋਂ ਸਰ ਪੀਟੀਵੀ ਸੀ, ਉਦੋਂ ਤੇ ਸਾਰੀਆਂ ਕਮਰਸ਼ੀਅਲਾਂ ਚੱਲਦੀਆਂ ਪੀਟੀਵੀ ਦੀ, ਹੋਰ ਹੈ ਹੀ ਨਹੀਂ ਸੀ। ਤੁਹਾਨੂੰ ਨਵੀਂ ਗੱਲ ਦੱਸਵਾਂ, ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਸੋਲਰਾਂ ਦੇ ਵੀ ਟੈਕਸ ਲਾਉਣ ਲੱਗੇ, ਤੁਹਾਨੂੰ ਧੁੱਪ ਚੋਰੀ ਦਾ ਪਰਚਾ ਹੋਇਆ ਓਕੇ ਯਾਰ ਬਸ ਠੀਕ ਉਸਤਾਦ ਜੀ। ਹੈ ਹਾਂਜੀ, ਧੁੱਪ ਚੋਰੀ ਦਾ ਪਰਚਾ, ਇਹਨੂੰ ਕੀ ਪਤਾ ਨਹੀਂ, ਸਹੀ ਦੱਸ। ਸੀਰੀਅਸਲੀ ਸੋਲਰ ਜਿਹੜੀ ਪਲੇਟ ਨਾ, ਸੋਲਰ ਪਲੇਟ ਤੁਸੀਂ ਲਾਓਗੇ ਤੁਹਾਨੂੰ ਉਹਦਾ ਟੈਕਸ ਪਏਗਾ। ਹਾਂਜੀ ਸਾਨੂੰ ਆਇਆ ਬਸ ਸਾਡੀ ਸਾਡੀ ਪੂਰੀ ਛੱਤ ਤੇ ਫੋਲਰ ਪਲੇਟ ਲੱਗੀ। ਇੱਕ ਤੈਨੂੰ ਚੌਲ ਵਾਲੀ ਪਲੇਟ ਤਾਂ ਆਇਆ, ਤੂੰ ਦੂਜੀ ਵਾਰੀ ਗਿਆ ਸੀ। ਗਰੇਵੀ ਮੰਗਣ ਤੂੰ ਰੰਗ ਦਾ ਹੱਥ ਲੱਚ ਪਲੇਟ ਦਾ ਆਇਆ ਵਾ। ਸਾਡੀ ਸਾਜੀ ਜਿੰਨੀ ਵੀ ਛੱਤ ਆ ਨਾ, ਸਾਰੀ ਛੱਤ ਤੇ ਫੋਲਰ ਪਲੇਟ ਲੱਗੀ ਹੋਈ ਆ। ਕਿਹੜੀ ਫੋਲਰ ਪਲੇਟ। ਓਏ ਉਸਤਾਦ ਜੀ ਅਫਰੀਦ ਹੁਣਾਂ ਘਰ ਬਿਜਲੀ ਦਾ ਬਿੱਲ ਸੁੱਟ ਕੇ ਗਏ ਤੇ ਬਹਿ ਕੇ ਉਹਦਾ ਜਵਾਬ ਲਿਖਣ ਦਿਆ। ਯਾਰ ਜਵਾਬ ਤੇ ਲਿਖ ਫਰੀਦ ਤੇ ਏਡਾ ਬੇਵਕੂਫ ਨੇ ਆਪਣੇ ਚਾਚੇ ਦੇ ਘਰ ਖੱਤ ਪਾਇਆ ਤੇ ਖੱਤ ਉਹਦੇ ਚ ਪਾ ਕੇ ਨਾ ਸਾਰੀ ਗੱਲ ਉੱਥੇ ਖਲੋ ਕੇ ਮੈਸੇਜ ਵੀ ਕਰਤੀ ਉਹਨਾਂ ਨੇ। ਬੇਵਕੂਫ ਯਾਰ ਆਹੋ ਤੇ ਥੱਲੇ ਗਿਰਿਆ ਕਿ ਮੈਂ ਖੱਤ ਪਾਤਾ ਇਹ ਗੱਲਾਂ ਲਿਖ ਕੇ। ਉਸਤਾਦ ਜੀ ਨਾ ਇਦਾਂ ਕਰਿਆ ਕਰੋ, ਮੈਂ ਤੁਹਾਨੂੰ ਦੱਸਣ ਲੱਗਾ ਕਿ ਇਹ ਜਿਹੜੀ ਤੁਸੀਂ ਗੱਲ ਕੀਤੀ ਸੋਲਰ ਵਾਲੀ ਜੈਨੂਇਨ ਗੱਲ ਏ। ਨਹੀਂ ਇੱਥੇ ਟੈਕਸ ਲੱਗਣ ਲੱਗਾ ਇਹਦੇ ਤੇ ਟੈਕਸ ਲੱਗਣ ਲੱਗਾ। ਆਉਣ ਵਾਲਾ ਟਾਈਮ ਐਸਾ ਹੋਣਾ ਵਾ ਕਿ ਤੁਹਾਨੂੰ ਤੁਹਾਡੀਆਂ ਨਜ਼ਰਾਂ ਤੇ ਸਾਹਾਂ ਤੇ ਹਰ ਚੀਜ਼ ਤੇ ਟੈਕਸ ਲੱਗੇਗਾ। ਹਾਂਜੀ ਹਾਂ, ਵੇਖਣ ਤੇ ਵੀ, ਵੇਖਣ ਤੇ, ਸਾਹ ਲੈਣ ਤੇ, ਆਕਸੀਜਨ ਨਹੀਂ ਤੁਸੀਂ ਖਾ ਰਹੇ ਹੋ। ਔਰ ਇਹ ਗੱਲ ਬਹੁਤ ਪੁਰਾਣੀ ਕੀਤੀ ਹੋਈ ਇੱਕ ਬੰਦੇ ਦੀ ਵੱਡੀ ਉਸਤਾਦ ਗੱਲ। ਜੀ ਜੇ ਫਿਰ ਨੀਵੀਂ ਪਾ ਕੇ ਤੁਰਾਂਗੇ ਫਿਰ ਤੇ ਨਹੀਂ ਨਾ ਟੈਕਸ ਪਏਗਾ। ਫਿਰ ਜ਼ਮੀਨ ਵੇਖਣ ਇੱਕ ਸ਼ੈ ਤੇ ਟੈਕਸ ਵਾ, ਮੈਂ ਪੜਿਆ ਨਹੀਂ ਟੈਕਸ ਨਹੀਂ ਪਏ ਫਿਰ ਅੱਗੋਂ ਤੁਹਾਨੂੰ ਪਏਗਾ ਕੋਈ ਸਿੱਧਾ ਹੀ ਠਾ। ਹਾਂਜੀ ਆ ਛਾਵੇਂ ਬੈਠਣ ਦਾ 300 ਰੁਪਿਆ ਉਸਤਾਦ ਜੀ ਉਹਨਾਂ ਨੇ ਪਾਇਆ ਵਾ। ਮੈਨੂੰ ਉਹ ਪੂਰਾ ਨੋਟਿਸ ਆਇਆ, ਨੋਟੀਫਿਕੇਸ਼ਨ ਜਦੋਂ ਜਾਰੀ ਹੋਇਆ। ਮਹੱਲੇ ਜੇ ਪੌਂਡ ਲੰਘ ਜੇ ਸਾਰਾ ਮਹੱਲਾ ਇਕੱਠੀ ਹੋਇਆ ਹੁੰਦਾ ਵਾ। ਤੁਹਾਡੇ ਮਹੱਲੇ ਚੋਂ ਕਹਿੰਦਾ ਭੂਣ ਨਾ ਜੇ ਸਾਰਾ ਸਿਰਫ ਉਹਦੇ ਇੰਨੇ ਨੇ ਪਰਾਂ ਦੇ ਨਾਲ ਪੂਰੇ ਮਹੱਲੇ 'ਚ ਮਿੱਟੀ ਉੱਡਦੀ। ਆਹ ਮਾਈਆਂ ਕਹਿ ਨਹੀਂ ਹੁੰਦੀਆਂ ਹਾਂ ਕੌਣ ਨੰਗੇ ਆਏ ਸਵੇਰੇ ਵੀ ਲੱਗੇ ਇਹ ਸਾਰੇ ਕਹਿੰਦੇ ਨਹੀਂ ਭੂਣ ਨੰਗਣ ਲੱਗਾ ਜੇ ਸਾਰੀਆਂ ਚੀਜ਼ਾਂ ਸਾਈਡਾਂ ਤੇ ਕਰ ਲੈ। ਨੀ ਚਾਤਾ ਕੱਪੜੇ ਲਾ ਨਹੀਂ ਪੌਂਡ ਆ ਗਈ। ਤੇ ਸਾਡੇ ਤੇ ਮਹੱਲੇ ਉੜਨ ਦਸ਼ਤਰੀਆਂ ਆ ਕੇ ਖਲੋਂਦੀਆਂ ਨਾ, ਏਡਾ ਖੁੱਲਾ ਮਹੱਲਾ। ਪਾਣਾ ਸੀ, ਉਹ ਦੱਸੋ ਕੀ ਗੱਲ ਕਰ ਰਹੇ ਸੀ ਤੁਸੀਂ ਪਹਿਲਾਂ? ਮੈਂ ਅਵੇਅਰਨੈਸ ਉਸਤਾਦ ਜੀ ਸਾਰਿਆਂ ਨੂੰ ਦੇਣੀ ਚਾਹੀਦੀ ਹੈ। ਸੋਲਰ ਤੇ ਹੁਣ ਜਿੱਦਾਂ ਹੁਣ ਟੈਕਸ ਲੱਗਣ ਡਿਆ ਵਾ, ਆਹੋ ਇਸੇ ਨਹੀਂ ਯਾਰ ਆਹ ਤੇ ਮਾੜੀ ਗੱਲ ਆ ਯਾਰ, ਜੇ ਮਤਲਬ ਕਿ ਤੁਸੀਂ ਅਗਲਾ ਕਿਸੇ ਪਾਸਿਓਂ ਕੋਈ ਬਚਣ ਦਾ ਰਾਹ ਲੱਭਦੀ ਆਵਾਮ ਤੇ ਉਹ ਵੀ ਅੱਗੋਂ ਡੱਕਾ ਬੰਦ।
ਮੈਂ ਸੁਣਿਆ ਸੀ ਸੋਲਰ ਤੁਸੀਂ ਲਾਓ ਤੇ ਜਿਹੜੇ ਐਕਸਟਰਾ ਯੂਨਿਟ ਆ ਨਾ, 1 ਮੀਟਰ ਲੱਗਦਾ, ਗ੍ਰੀਨ ਮੀਟਰ, ਹਾਂਜੀ ਉਹ ਤੁਸੀਂ ਵਾਪਡਾਂ ਨੂੰ ਵੀ ਦੇ ਸਕਦੇ ਆ ਆਪਣੇ ਯੂਨਿਟ। ਤੇ ਉਹ ਵੀ ਨੁਕਸਾਨ ਆ, ਉਹ ਲੇਕਿਨ ਉਹ ਵੀ ਉਹ- ਨੁਕਸਾਨ ਤੁਹਾਡਾ ਉਸਤਾਦ ਜੀ। ਕਿਉਂ? ਤੁਹਾਡਾ 100 ਰੁਪਏ ਦਾ ਯੂਨਿਟ ਨਾ 15 ਰੁਪਏ ਚ ਲੈਂਦੇ, ਤੁਸੀਂ ਉਹਦਾ ਬਿਹਤਰੀਨ ਹੱਲ ਹੋਇਆ ਕਿਸੇ ਹਮਸਾਏ ਨੂੰ ਦੇ ਦਿਓ, ਉਹਦੀ ਹੈਲਪ ਕਰੋ, ਉਹਦੇ ਕੋਲ ਹਿਸਾਬ ਦਾ ਮੁਨਾਸਬ ਜਿਹਾ ਬਿੱਲ ਲੈ ਲਓ। ਯਾਨੀ ਡਬਲ ਲੈ ਲਓ ਤੂੰ ਕੋਲੋਂ। ਨਹੀਂ ਡਬਲ ਨਾ ਲਓ ਫਰੀ ਸਾਹਿਬ, ਨਾ ਨਹੀਂ, ਤੁਹਾਡਾ ਜਿੰਨਾ ਤੁਹਾਡਾ ਬੰਦਾ ਵਾ, ਜਿੰਨਾ ਉਹਦਾ ਹਿਸਾਬ ਉਸ ਹਿਸਾਬ ਨਾਲ ਲਈ ਜਾਓ। ਹਾਂਜੀ ਲੇਕਿਨ ਹਮਸਾਇਆ ਅੱਗੇ ਸੋਹਣਾ ਉੱਥੇ ਮਤਲਬ ਘਰ ਧੋਬੀਆਂ ਦਾ ਕੰਮ ਸ਼ੁਰੂ ਕਰ ਲਵੇ, 4 ਇਸਤਰੀਆਂ ਲਾ ਕੇ। ਤੁਸੀਂ ਸਬ ਮੀਟਰ ਲਗਾਉਣਾ, ਜਿੰਨੇ ਉਹਦੇ ਯੂਨਿਟ ਪੈਣਗੇ ਤੁਸੀਂ ਪੈਸੇ ਲੈਣੇ। ਉਹ ਯਾਰ ਸਭ ਕਿਉਂ ਥੋੜਾ ਥੋੜਾ ਕਰਕੇ ਲਾ। ਮੈਂ ਸਭ ਮੀਟਰ ਲਾ ਦੇਖ ਲਏ। ਲੇਕਿਨ ਸੱਚ ਜਿਹੜੀ ਤੁਸੀਂ ਗੱਲ ਕੀਤੀ ਪੀਟੀਵੀ ਤੇ ਇੱਕ ਬੰਦੇ ਨੇ ਹਾਈ ਕੋਰਟ 'ਚ ਬੜਾ ਵੱਡਾ ਬਾਹਰੋਂ ਆਇਆ ਸੀ, ਉਹਨੇ ਉਹ ਕੇਸ ਦਾਇਰ ਕਰ ਦਿੱਤਾ। ਉਹਨੇ ਕਿਹਾ ਜੀ ਕਿ ਜਿਹੜਾ ਤੁਸੀਂ ਪੀਟੀਵੀ ਦੇ 30 ਰੁਪਏ ਪਾਉਂਦੇ, ਟੀਵੀ ਟੈਕਸ ਜਿਹੜਾ ਟੀਵੀ ਟੈਕਸ ਜਿਹੜਾ ਸਾਨੂੰ ਪਾਉਂਦੇ, ਉਹਨੇ ਕਿਹਾ ਤੁਸੀਂ ਇਹ 22 ਕਰੋੜ ਆਬਾਦੀ 'ਚੋਂ ਜੇ 12 ਕਰੋੜ ਵੀ ਦਿੰਦੇ ਨੇ ਨਾ ਬਿੱਲ, ਤੇ ਉਹ 12 ਕਰੋੜ ਨੂੰ ਤੁਸੀਂ ਮਲਟੀਪਲਾਈ 30 ਕਰੋ ਨਾ, ਤੇ ਪਤਾ ਨਹੀਂ ਕਿੰਨੇ ਅਰਬ ਰੁਪਇਆ ਬਣਦਾ ਵਾ, ਜਿਹੜਾ ਕਿ ਉਹ ਕਿੱਧਰ ਜਾਂਦਾ। ਤੇ ਉਹ ਸਾਡੇ ਕੋਲ ਮੈਂ ਤੇ ਪੀਟੀਵੀ ਨਹੀਂ ਵੇਖਦਾ, ਮੇਰਾ ਕੀ ਕਸੂਰ। ਉਹਨੇ ਕਹਿੰਦਾ ਜਦੋਂ ਤੱਕ ਮੇਰੀ ਨਸਲ ਚੱਲਦੀ ਰਹੇਗੀ, ਅਸੀਂ ਪਿੱਛੋਂ ਆਉਂਦਿਆਂ ਤੱਕ ਜਾਂਦੇ ਤੱਕ ਅਸੀਂ ਪੈਸੇ ਦਿੰਦੇ ਰਹਾਂਗੇ। ਯਾਨੀ ਇੱਕ ਲੌਜੀਕਲੀ ਉਹਨੇ ਇੱਕ ਗੱਲ ਬਣਾਈ, ਲਾਈਕ ਉਹ ਜਿਵੇਂ ਅਕਸ਼ੇ ਕੁਮਾਰ ਸਾਹਿਬ ਦੀ ਫਿਲਮ ਦੇ ਵਿੱਚ ਉਹ ਨਹੀਂ ਲਾਈਟ ਬਲਦੀ ਹੁੰਦੀ, ਇੱਕ ਲਾਈਟ ਬਲਦੀ ਤੇ ਉਹ ਦੱਸਦੇ ਨੇ ਕਿ ਭਾਈ ਨੇ ਇਹਦਾ ਬਿੱਲ ਵੀ ਤੁਹਾਨੂੰ ਹੀ ਆਉਂਦਾ ਵਾ, ਹਾਲਾਂਕਿ ਇਹ ਉਧਰ ਠੀਕ ਹੈ। ਹੁਣ ਸਾਡੇ ਘਰ ਦੇ ਸਾਡੀ ਉਹ ਪੈਕੇਜ ਵਾਲਾ ਮੀਟਰ ਲੱਗਾ ਆ। ਪੈਕੇਜ ਹੀ ਲੱਗਾ ਵਾ, ਤੁਹਾਡੇ ਘਰ ਪੈਕੇਜ ਹੀ ਲੱਗਾ ਵਾ, ਸਾਨੂੰ ਪਤਾ ਵਾ। ਬਸ ਪੈਕੇਜ ਆ ਗੱਲ ਮੀਟਰ ਆਇਆ ਵਾ ਇੱਕ ਨਵਾਂ ਪੈਕੇਜ ਆ। ਜਿੱਦਾਂ ਤੁਸੀਂ ਵਾਈਫਾਈ ਦਾ ਪੈਕੇਜ ਕਰਾਉਂਦੇ, ਉਦਾਂ ਤੁਸੀਂ ਉਹ 300 ਯੂਨਿਟ ਦਾ, 200 ਯੂਨਿਟ, 250 ਯੂਨਿਟ, ਉਹਨੇ ਦਾ 1200 1500। ਉਸਤਾਦ ਜੀ ਬੜੀ ਪੁਰਾਣੀ ਗੱਲ ਆ, ਉਦੋਂ ਤੇ ਉਂਗਲਾਂ ਘੁਮਾ ਕੇ ਫੋਨ ਹੁੰਦਾ ਸੀ ਜਦੋਂ ਦਾ ਇਹ ਆ। ਨਹੀਂ ਉਹਦਾ ਅੱਛਾ, ਇੰਨਾ ਜ਼ਿੰਦਗੀ 'ਚ ਸਾਰਾ ਕੁਝ ਕੀਤਾ ਵਾ, ਤੇ ਸਾਬਣ ਕਿਉਂ ਨਹੀਂਗਾ ਘਰ 'ਚ? ਉਸਤਾਦ ਜੀ ਗਰਮੀ ਦੇ ਨਾਲ ਸਾਨੂੰ ਨਹੀਂ ਰਾਸ ਗਰਮੀ। ਉਹ ਕਿੱਦਾਂ ਦੀਆਂ ਗੱਲਾਂ ਕਰਦਾ ਵਾ, ਜਿੱਦਾਂ ਦੇ ਇਲਾਕੇ 'ਚ ਰਹਿੰਦਾ ਵਾ। 75 ਸਾਲ ਦੇ ਬਾਬੇ ਦਾ ਕੱਦ 3.5 ਫੁੱਟ। ਛੱਤਾਂ ਨੀਵੀਆਂ ਹੁੰਦੀ ਫਿਰ ਤਾਂ ਕੱਦ ਵੀ ਛੋਟੇ ਛੋਟੇ। ਤੁਹਾਡੇ ਤੇ ਉੱਥੇ 150 ਸਾਲ ਦਾ ਬੰਦਾ ਫਿਰਨ ਦਿਆ ਨਾ, ਗੱਲਾਂ ਕਰਨੇ ਮੰਡੀ ਕੁਆਟਰ। ਅੱਛਾ ਨਹੀਂ ਉਹਨੇ ਇਲੌਜੀਕਲ ਕਰ ਉਹਨੇ ਹੋਰ ਗੱਲ ਕੀਤੀ ਹੈ। ਨਹੀਂ ਮੰਡੀ ਕੁਆਟਰ ਕਿਤੇ ਸੋਨੇ ਦੀ ਟੈਲ ਲੱਗੀ ਹੋਈ ਹੈ ਵੀ ਬੂਹਿਆਂ ਤੇ। ਉਹ ਚਲੋ ਭਾਜੀ, ਬੜਾ ਕਿਤੇ ਅੱਛਾ ਲੱਗਾ ਵਾ, ਜਾਣਦੇ ਬੱਚਾ ਵਾ ਯਾਰ। ਯਾਰ ਇੱਕ ਦੂਜੇ ਦੇ ਇਲਾਕਿਆਂ ਨੂੰ ਕੁਛ ਨਾ ਕਿ ਕਰੋ, ਇਲਾਕੇ ਤੇ ਹੁਣ ਠੀਕ ਹੈ। ਵੇਖਦੇ ਹੋਣਗੇ ਲੋਕੀ ਉੱਥੇ ਕਈ ਤੇਰੇ ਮਹੱਲੇ ਦੇ ਵੀ ਨਫੀਸ ਕਾਮੇਡੀ ਕਰੋ ਫਿਰ। 16 ਫੁੱਟ ਦੇ ਬੰਦੇ ਫਿਰਦੇ ਆ। ਕਿੰਨੇ 16 ਫੁੱਟ ਦੇ ਬੰਦੇ ਫਿਰ ਰਹੇ ਮੰਡੀ ਕੁਆਟਰ। ਉਹ ਚਲੋ ਮੈਂ ਭਾਈ ਬੱਚਾ ਹੈਗਾ, ਉਹ ਮਾੜੀ ਨਹੀਂ ਇਸ਼ਾਰਾ ਵੱਟ ਦਿਓ ਬਸ। ਉਹ ਯਾਰ ਇਹ ਭਰ ਗੱਲਾਂ ਕਰਨਾ, ਜਿਹੜਾ ਬਾਦਸ਼ਾਹ ਅਕਬਰ ਦਾ ਦੂਸਰਾ ਬੂਆ ਇਧਰੋਂ ਖੁੱਲਦਾ। ਹਾਂ ਮੰਡੀ ਕੁਆਟਰ। ਉਹ ਭਾਜੀ ਨਫੀਸ ਕਾਮੇਡੀ ਕਰੋ ਤਾਂ ਵੱਡੇ ਚੈਨਲ ਤੇ ਚੱਲੋ, ਚੁੱਪ ਕਰਕੇ ਕੀ ਕਰਨ ਦੇ। ਅੱਛਾ ਲੈਣਾ ਘੱਟ ਬੋਲੋ। ਮੈਨੂੰ ਸਮਝ ਨਹੀਂ ਲੱਗਣ ਦੀ। ਤੁਹਾਨੂੰ ਵੀ ਨਹੀਂ ਲੱਗਣ ਦੀ ਭਾਜੀ। ਲੋਲੀ ਨਾਜ਼ਰੀਨ, ਆਪਣਾ ਖਿਆਲ ਰੱਖੋ ਜੀ। ਤੇ ਇਹ ਅੱਜ ਵਾਲਾ ਜਿਹੜਾ ਸ਼ੋਅ ਨਾ ਵੇਖ ਲੈਣਾ ਤੁਸੀਂ, ਇੰਝ ਲੱਗਦਾ ਘਰ ਦੇ ਫਿਰਦੇ ਕਿਤੇ ਦੁੱਧ ਵਿੱਚ ਹੀ ਬੱਤੀ ਜਾ ਰਹੀ ਹੈ, ਮਜ਼ਾ ਹੀ ਹੈ ਵਾ। ਵਿੱਚ ਹੀ ਜਨਾਬ ਬਾਰਿਸ਼ ਵੀ ਆ ਰਹੀ ਹੈ, ਵਿੱਚ ਹੀ ਜੁਗਤਾਂ ਵੀ ਹੋ ਰਹੀਆਂ, ਵਿੱਚ ਹੀ ਸਾਰਾ ਕੁਝ ਇੰਜੋਏ ਕਰੋ ਬਸ, ਠੀਕ ਹੈ ਨਾ। ਇਸ ਤੋਂ ਮੈਂ ਕਹਿੰਦਾ ਨਾ, ਇਹ ਸ਼ੋਅ ਨਹੀਂ ਹੋਣਾ। ਕਿਹੜਾ ਸ਼ੋਅ ਆ, ਇਹਨੂੰ ਪਿੱਛੇ ਕਰਕੇ ਦੁਬਾਰਾ ਦੇਖੋ ਤੇ ਮੈਨੂੰ ਦੱਸੋ ਵੀ ਇਹ ਕਿਹੜਾ ਸ਼ੋਅ ਆ। ਸਹੀ ਇਹਦਾ ਸ਼ੋਅ ਹੁੰਦਾ ਕੋਈ, ਲੇਕਿਨ ਇਦਾਂ ਹੁੰਦਾ ਸ਼ੋਅ ਭਾਈ। ਹਾਂਜੀ ਇਦਾਂ ਵੀ ਮਿਠਾਈ ਥੋੜਾ ਆਪਣੇ ਆਪ ਨੂੰ ਨਾ ਠੀਕ ਕਰੋ, ਮੈਂ ਤੁਹਾਨੂੰ ਸਹੀ ਕਹਿ ਰਿਹਾ। ਮੈਂ ਕਿਹਾ ਇਸ ਕਿਸਮ ਦੀ ਕਰੀਮ ਲੈ ਕੇ ਆ, ਤੁਹਾਡੀ ਸੋਚ ਉਹ ਇਸ ਗੱਲੋਂ ਨੂੰ ਕਹਿਣ ਦੇ, ਉਹ ਕਹਿਣ ਦੇ ਆ ਕੱਪੜੇ ਬਦਲਿਆ ਕਰ ਬਸ ਉਹਨਾਂ ਨੇ। ਆਰਪੀ ਬਣਾਈ ਆ। ਕਿਹੜੀ? ਮੈਨੂੰ ਤਾਂ ਅਫਗਾਨੀ ਜੀ ਮਲਾਈ ਲੱਗ ਰਹੀ ਹੈ। 4-4000 ਦਾ ਮੈਂ ਸੂਟ ਪਾਉਣਾ, ਜਦੋਂ ਇੱਕ ਬੰਦਾ ਹੈ ਹੀ ਪੇਂਡੂ ਜਿਹਾ ਕੈਜੂਅਲ ਜਿਹਾ। ਯਾਰ ਮੇਰੀ ਡਰੈਸਿੰਗ ਇਦਾਂ ਦੀ ਹੁੰਦੀ, ਜਿਹਨੇ ਮੈਨੂੰ ਦੇਖਣਾ ਠੀਕ ਹੈ ਨਾਲ ਤਾਂ। ਇਹ ਕਿਤੇ ਅਰਬੀਆਂ ਨੇ ਯੂਨਿਟ ਤੁਹਾਡੇ ਘਰ ਲਾਇਆ, ਬਣੀ ਜਾਣ ਤੇ ਤੂੰ ਪਾਈ ਜਾਣ ਡਿਆ। ਝੱਗ ਬਾਜ਼ਾਰ ਵੈਗਨ ਲੱਗਦੀ ਆ ਉਸਤਾਦ ਜੀ, 100 ਦੇ 5 ਧੋਤੇ ਧਵਾਈ ਸੀਤੇ ਸਵਾਏ, ਉੱਥੋਂ ਜਾ ਕੇ ਡਰੈਸਿੰਗ ਕਰਦਾ ਵਾ, ਗੱਲਾਂ ਸੁਣਾਉਂਦੇ ਆ ਝੱਗ ਬਾਹਰ ਪੂਰੇ ਗੋਲ ਦੇ ਵਿੱਚ ਐਸਾ ਤੇਰਾ ਘਰ, ਅੱਲਾ ਮਾਫੀ ਦੇਵੇ। ਤੇਰੀ ਕਿਹੜੀ ਮਲਾਈ ਆ ਇਹ, ਦੱਸੀ ਜਰਾ ਦੁਬਾਰਾ। ਅਰਬੀ ਮਲਾਈ ਦੱਸਣ ਦੇ ਆ। ਇੰਨੀਆਂ ਭਰ ਗੱਲਾਂ ਕਰਦਾ ਵਾ ਤੇਰੇ। ਚੱਲ ਕੋਈ ਨਹੀਂ, ਤੇਰੇ ਤੇ ਵੀ ਕਿੰਨੀ ਸੋਹਣੀ ਗੱਲ ਉਹਨੇ ਮੁੰਡੇ ਨੇ ਫਿੱਕੀ ਕਰ। ਮੀਟਿੰਗ ਕਰਕੇ ਰੱਖ ਦਿੱਤਾ ਟਾਈਮ। ਝੰਗ ਬਾਜ਼ਾਰ ਦੇ ਬਾਹਰ ਵੈਗਨ ਲੱਗਦੀ, ਉਹਨੂੰ ਕੈਸਾ ਪਤਾ? ਉਹ ਲੱਗਦੀ ਹੈ ਉਸਤਾਦ ਜੀ, ਮੈਨੂੰ ਪਤਾ ਲੱਗਦੀ ਹੋਣੀ ਆ, ਉਹ ਨਹੀਂ ਨਹੀਂ ਲੱਗਦੀ ਹੋਣੀ ਆ। ਆਪਣੇ ਵਰੀ ਦੇ ਸਾਰੇ ਸੂਟ ਉਤੋਂ ਲੈ ਕੇ ਆਇਆ ਵਾ ਬੁੱਢੀ ਦੇ। ਓਏ ਉੱਥੋਂ ਜੈਂਟਸ 100 ਦੇ 5 ਧੋਤੇ ਧਵਾਏ ਸੀਤੇ ਸਵਾਏ, ਬੁੱਢੀਆਂ ਦੇ ਵੀ ਲੱਭਦੇ ਆ ਯਾਰ। ਕਾਹ ਤੋਂ ਜੈਂਟਸ ਲੱਭਦੇ ਆ ਬਿੱਠੇ, ਕੋਈ ਗੱਲ ਕਰਨ ਵਾਲੀ ਕਰੀਦੀ ਹੁੰਦੀ ਆ। 1000 ਚਾਰ ਦਿੰਦੇ 250 ਯਾਰ ਬੇਟੇ ਚੱਲ ਘਟਿਆ ਵਾਲਾ ਕਰ, ਕੋਈ ਨਹੀਂ ਬੱਚਾ ਵਾ ਮਾੜਾ ਇਹਨਾਂ ਉਹ ਏਡੇ ਮਾੜੇ ਇਲਾਕੇ 'ਚ ਰਹਿੰਦਾ ਵਾ। ਇੱਕ ਬੰਦਾ ਐਨਕ ਲਾ ਕੇ ਆਇਆ, ਬੁੱਢੀਆਂ ਆਪਸ ਕਹਿੰਦੇ ਨਹੀਂ ਉਹਦੀਆਂ ਅੱਖਾਂ ਵੇਖੀ। ਅੱਛਾ ਯਾਰ ਚੱਲ ਕੋਈ ਮਿੱਠਾ ਪਸੀਨਾ ਸਾਫ਼ ਕਰ ਲਾ, ਹੋ ਜਾਂਦਾ ਕੋਈ। ਅੱਛਾ। ਇਸ ਟਾਈਮ ਹੈਵੀ ਹੋ ਜਾਂਦਾ ਹੁੰਦਾ ਬੰਦਾ, ਕੋਈ ਰੋਲ ਪਾਣੀ ਲਿਆ ਕੇ ਤਾਂ ਮਿੱਠਾ ਭਾਈ ਨੂੰ। ਮਿੱਠਾ ਭਾਈ ਕੋਈ ਨਹੀਂ ਲੈਣਾ ਜਾਇਆ ਨਾ ਕਰਿਆ ਕਰ, ਮੈਂ ਤੈਨੂੰ ਮਨਾ ਕਰ। ਯਾਰ ਮੈਂ ਕਿਹੜਾ ਕਿਤੇ ਜਾਣਾ, ਮੈਂ ਇੱਥੇ ਹੀ ਕਰਦੀ ਆ। ਮੈਂ ਕਿੱਥੇ ਚਲਾ ਗਿਆ ਯਾਰ, ਮੈਂ ਵੀ ਇੱਥੇ ਤੇਰੇ ਕੋਲ। ਨਹੀਂ, ਉਹ ਜਿੱਥੇ ਵੀ ਜਾਂਦਾ ਲੇਕਿਨ ਲੈਣਾ ਲੋ ਮੁਨਸਫਾ ਨਹੀਂ ਕਰਦਾ ਕਿਤੇ ਜਾ ਕੇ, ਇੱਥੇ ਹੀ ਕਰਦਾ ਆ ਕੇ। ਪਿੱਛੇ ਤੋਂ ਲੈ ਫਿਰ।
ਅਰਬੀ ਮਲਾਈ ਲੋ ਇੱਕ ਹੋਰ ਲੋ। ਅੱਛਾ ਤੇਰੇ ਘਰ ਦੇ ਦੁੱਧ ਤੇ ਮਲਾਈ ਕਦੀ ਨਹੀਂ ਆਈ ਮਾਮਾ, ਉਹ ਅਰਬੀ ਮਲਾਈ ਤੇ ਮੂੰਹ। ਲਓ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਇਨਸ਼ਾਅੱਲਾ। ਨਾਰਕਲੀ ਦੇ ਬਾਹਰ ਨਾਲੇ ਕੰਗਿਆਂ ਦਾ ਕਾਰੋਬਾਰ ਕਰਦੇ ਆ ਤੁਰ ਫਿਰ ਕੇ। ਹਾਂ ਅਰਬੀ ਮਲਾਈ ਤੁਰ ਫਿਰ ਕੇ। ਆਓ ਵੀ ਇਹ ਨਾਲੇ ਟੰਗੇ ਅੱਜ ਕੰਗੇ ਬੜੇ ਨਾਲੇ ਲਾਪੀ ਪਤਾ ਨੀ ਕੀ ਗਈ ਨਾਲੇ ਲੈ ਲਾ ਆਪੀ, ਨਾਲੇ ਲੈ ਲਾ ਆਪੀ। ਕਹਿੰਦੇ ਅਰਬੀ ਮਲਾਈ ਬਾਈ ਕੰਗੇ ਲਾਲਾ ਆਪੀ ਨਾਲੇ ਲਾਲਾ ਆਪੀ। ਯਾਰ ਅੱਛਾ ਜੀ, ਓਕੇ ਜੀ ਨਾਜ਼ਰੀਨ, ਲਵ ਯੂ ਯਾਰ, ਬਸ ਕਸਮ ਹੈ ਬਈ। ਤੇ ਆਪਣਾ ਖਿਆਲ ਰੱਖੋ, ਕੱਲ ਫਿਰ ਮੁਲਾਕਾਤ ਹੋਏਗੀ ਤੁਹਾਡੇ ਨਾਲ।